ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡੇ ਲਈ ਪੇਸ਼ ਕਰਦੇ ਹਾਂ ਆਪਾਂ ਪੰਜਾਬ ਤੇ ਭਾਰਤ ਦੀਆਂ ਕੁਛ ਬਹੁਤ ਹੀ ਅਹਿਮ ਖਬਰਾਂ। ਤੇ ਸਾਡੇ ਨਾਲ ਇਸ ਬੁਲੇਟਿਨ ਦੇ ਵਿੱਚ ਸ਼ਾਮ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇਕਰ ਤੁਸੀਂ ਆਰਪ ਦੇ ਮੈਂਬਰ ਹੋ, ਤੁਹਾਡਾ ਰੈਕਡ ਕਲੀਨ ਅਤੇ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਡਿਸਕਾਊਂਟ ਲੈ ਕੇ ਦੇ ਸਕਦੇ ਨੇ। ਇਸ ਦੇ ਨਾਲ ਨਾਲ ਇਹ ਘਰਾਂ ਦੀ, ਕਾਰਾਂ ਦੀ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟਸ ਦੀ 100 ਤੋਂ ਵੱਧ A-ਰੇਟਡ ਕੰਪਨੀਜ਼ ਦੇ ਨਾਲ ਪੂਰੇ ਅਮਰੀਕਾ ਦੇ ਵਿੱਚ ਜਿਹੜੀ ਇੰਸ਼ੋਰੈਂਸ ਕਰਦੇ ਨੇ। ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 4082722500। ਇਸ ਦੇ ਨਾਲ ਨਾਲ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ ਤੇ ਬਿੱਲਾ ਸਿੰਘੇੜਾ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਜ਼ਰੂਰ ਸੰਪਰਕ ਕਰ ਸਕਦੇ ਹੋ। ਨੰਬਰ 408-722-7698 4087227698 ਦੇ ਉੱਤੇ। ਮਿੰਟੋ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਮੋਗੇ ਦੀ ਹਰਮਨਪ੍ਰੀਤ ਕੌਰ ਵਿਦੇਸ਼ੀ ਲੀਗ ਦੇ ਵਿੱਚ ਜਾਣ ਵਾਲੀ ਪਹਿਲੀ ਪੰਜਾਬੀ ਭਾਰਤੀ ਇਸਤਰੀ ਖਿਡਾਰਨ ਬਣੀ। ਬਹੁਤ ਮਾਣ ਵਾਲੀ ਗੱਲ ਹੈ ਜੀ। ਔਰ ਜਿਹੜੀ ਲੀਗ ਹੈ ਉਹ ਵੀ ਬਹੁਤ ਵਕਾਰੀ ਲੀਗ ਹੈ ਕ੍ਰਿਕਟ ਦੀ, ਜਿਹੜੀ ਬਿਗ ਬੈਸ਼ ਲੀਗ ਕਹਿੰਦੇ ਆਸਟ੍ਰੇਲੀਆ ਦੀ। ਬਹੁਤ ਉੱਚ ਕੋਟੀ ਦੀ ਲੀਗ ਹੈ, ਦੁਨੀਆ ਦੀਆਂ ਟੌਪ ਦੀਆਂ ਜਿਹੜੀਆਂ ਲੀਗਾਂ ਉਹਨਾਂ ਦੇ ਵਿੱਚੋਂ ਇੱਕ ਆ। ਉਹਦੇ ਚ ਪਹਿਲੀ ਭਾਰਤੀ ਇਸਤਰੀ ਬਣੀ ਹੈ ਖਿਡਾਰਨ ਦੇ ਤੌਰ ਤੇ। ਇਹ ਹਰਮਨਪ੍ਰੀਤ ਕੌਰ ਮੂਲ ਤੌਰ ਤੇ ਮੋਗੇ ਦੀ ਰਹਿਣ ਵਾਲੀ ਹੈ ਔਰ ਇਹਦੀ ਉਮਰ ਹੈ ਜਿਹੜੀ 27 ਸਾਲ ਆ। ਭਾਰਤੀ ਕ੍ਰਿਕਟ ਟੀਮ ਦੀ ਜਿਹੜੀ ਇਸ ਸਮੇਂ ਦੀ ਮੌਜੂਦਾ ਟੀਮ ਆ, ਤਤਕਾਲੀਨ ਟੀਮ ਆ ਜਿਹੜੀ, ਉਹਦੀ ਇਹ ਥੰਮ ਖਿਡਾਰਨ ਆ। ਉਪ ਕਪਤਾਨ ਵੀ ਹੈ ਟੀਮ ਦੀ ਇਸ ਸਮੇਂ ਇੰਡੀਆ ਦੀ ਟੀਮ ਦੀ, ਔਰ ਬਹੁਤ ਜ਼ਬਰਦਸਤ ਆਲਰਾਊਂਡਰ ਆ। ਪਿੱਛੇ ਜੇ ਇੱਕ ਦਵੱਲੀ ਸੀਰੀਜ਼ ਹੋਈ ਸੀ ਆਸਟ੍ਰੇਲੀਆ ਦੇ ਨਾਲ, ਤੇ ਉਸ ਸੀਰੀਜ਼ ਨੂੰ ਭਾਰਤ ਨੇ ਜਿੱਤ ਕੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀਗਾ, ਕਿਉਂਕਿ ਜਿਹੜੀ ਮਰਦਾਂ ਦੇ ਮੁਕਾਬਲੇ ਭਾਰਤੀ ਇਸਤਰੀ ਟੀਮ ਆ ਉਹ ਇੰਨੀ ਤਾਕਤਵਰ ਨਹੀਂ ਹੈ, ਪਰ ਫਿਰ ਵੀ ਇਹਨਾਂ ਨੇ ਹਰਾ ਦਿੱਤਾ ਸੀ ਉਹਨੂੰ। ਔਰ ਉਸ ਸੀਰੀਜ਼ ਦੇ ਵਿੱਚ ਇੱਕ ਮੈਚ ਸੀਗਾ ਜਿਹਦੇ ਚ ਇਸ ਪੰਜਾਬੀ ਕੁੜੀ ਨੇ ਫਤੀਆਂ ਡਾਟੀਆਂ ਸੀ ਆਸਟ੍ਰੇਲੀਆ, ਬਹੁਤ ਤਕੜੀ ਪਾਰੀ ਖੇਡੀ ਸੀ। ਸੋ ਉਹਨਾਂ ਨੇ ਫਿਰ ਉੱਥੋਂ ਹੀ ਇਸ ਕੁੜੀ ਨੂੰ ਸਿਲੈਕਟ ਕੀਤਾ, ਸੋਚਿਆ ਕਿ ਇਹਨੂੰ ਬਿਗ ਬੈਸ਼ ਦੀ ਆਫਰ ਦਿੱਤੀ ਜਾਵੇ, ਤੇ ਇਹਨੇ ਸਿਡਨੀ ਥੰਡਰ ਵੱਲੋਂ ਹੁਣ ਸਹੀਬੱਧ ਕੀਤਾ ਕਰਾਰ। ਇਹ ਅਗਲੇ ਜਿਹੜੀ ਲੀਗ ਹੋਏਗੀ ਅਗਲੇ ਨਵੰਬਰ ਦੇ ਵਿੱਚ, ਤਾਂ ਉਸ ਲੀਗ ਦੇ ਵਿੱਚ ਇਹ ਪੰਜਾਬੀ ਖਿਡਾਰਨ ਆਪਣੀ ਕੌਮ, ਆਪਣੇ ਦੇਸ਼ ਦਾ ਝੰਡਾ ਬੁਲੰਦ ਕਰਦੀ ਨਜ਼ਰ ਆਏਗੀ। ਦੁਆਵਾਂ ਜੀ ਇਸ ਮਾਣਮੱਤੀ ਦੀ ਹੋਈ ਜੀ। ਬਿਲਕੁਲ ਬਿਲਕੁਲ। ਤੇ ਅੱਗੇ ਵਧਦੇ ਹਾਂ। ਨਵਜੋਤ ਸਿੱਧੂ ਪੰਜਾਬ ਦੀ ਕੋਰ ਕਮੇਟੀ 'ਚ ਸ਼ਾਮਲ। ਇਹ ਅਕਾਲੀਆਂ ਨੂੰ ਖਬਰ ਜਿਹੜੀ ਹੈ ਥੋੜੀ ਜਿਹੀ ਚੁਭੇਗੀ ਜ਼ਰੂਰ ਕਿ ਨਵਜੋਤ ਸਿੱਧੂ ਵਾਪਸ ਮੋੜਾ ਮਾੜਾ ਕੱਟ ਕੇ ਤੇ ਪੰਜਾਬ ਆ ਗਿਆ। ਪੰਜਾਬ ਦੀ ਕੋਰ ਕਮੇਟੀ ਦਾ ਇਹ ਮੈਂਬਰ ਬਣਾਇਆ ਗਿਆ ਨਵਜੋਤ ਸਿੱਧੂ ਨੂੰ। ਹੁਣ ਨਵਜੋਤ ਸਿੱਧੂ ਕਿਉਂਕਿ ਪੰਜਾਬੀ ਸਿਆਸਤ ਤੋਂ ਬਿਲਕੁਲ ਕੱਟਿਆ ਹੋਇਆ ਸੀਗਾ। ਉਹਦਾ ਕਾਰਨ ਇਹ ਸੀਗਾ ਕਿ ਜਿਹੜਾ ਪਹਿਲਾ ਪ੍ਰਧਾਨ ਸੀ ਕਮਲ ਸ਼ਰਮਾ, ਔਰ ਜਿਹੜੇ ਉਹਦੇ ਸੰਗੀ ਸਾਥੀ ਸੀ, ਉਹ ਸਾਰੇ ਇਹਦੇ ਉਲਟ ਭੁਗਤੇ ਸਨ, ਕਿਉਂਕਿ ਉਹਨਾਂ ਦਾ ਜ਼ਿਆਦਾ ਕੰਮ ਭਾਜਪਾ ਨੂੰ ਉੱਤੇ ਲਿਜਾਣ ਦੀ ਥਾਂ ਤੇ ਬਾਦਲ ਸਾਹਿਬ ਦੀ ਚਾਂਦਮਾਰੀ ਕਰਨਾ ਸੀ। ਉਹ ਬਹੁਤਾ ਚਿਰ ਆਪਦਾ ਸਮਾਂ ਜਿਹੜਾ ਉਹ ਇਹਨਾਂ ਦੇ ਦਫ਼ਤਰਾਂ ਦੇ ਆਲੇ ਦੁਆਲੇ ਕੱਢਦੇ ਸੀ, ਕਿਉਂਕਿ ਬਹੁਤ ਕੁਛ ਉਹਨਾਂ ਦਾ ਆਪਣਾ ਪੰਜਾਬ ਦੇ ਵਿੱਚ ਚੱਲਦਾ ਸੀਗਾ। ਅਨਿਲ ਜੋਸ਼ੀ ਜਿਹੜਾ ਸੀਗਾ ਉਹ ਪਹਿਲਾਂ ਤੇ ਬੀਬੀ ਸਿੱਧੂ ਦਾ ਭਰਾ ਹੀ ਬਣਿਆ ਸੀਗਾ। ਉਹਨੇ ਇੱਕ ਵਾਰੀ ਵਰਤ ਵੀ ਦੜਾਇਆ ਸੀਗਾ, ਜਿਹੜਾ ਵਰਤ ਰੱਖਿਆ ਸੀ ਬੀਬੀ ਸਿੱਧੂ ਨੇ। ਤੇ ਪਹਿਲਾਂ ਤੇ ਇਹਨਾਂ ਦੇ ਨਾਲ ਤੁਰਿਆ ਫਿਰਦਾ ਸੀ ਸਿੱਧੂ ਜੋੜੇ ਨਾਲ, ਪਰ ਜਦੋਂ ਉਹਦੇ ਵੀ ਥੋੜੇ ਜਿਹੇ ਅੱਗੇ ਟਾਂਕੇ ਭਿੜੇ ਤੇ ਫਿਰ ਉਹ ਇਹਨਾਂ ਦੇ ਮੁਖਾਲਫਤ ਦੇ ਵਿੱਚ ਚਲਾ ਗਿਆ, ਉਹ ਵਿਰੋਧੀ ਖੇਮੇ 'ਚ ਚਲਾ ਗਿਆ। ਸੋ ਇੱਕ ਲੌਬੀ ਇਹਨਾਂ ਦੇ ਬਰਾਬਰ ਖੜੀ ਕਰ ਦਿੱਤੀ ਗਈ ਸੀ ਭਾਜਪਾ ਦੇ ਵਿੱਚੋਂ ਹੀ, ਉਹ ਜਿਹੜਾ ਟੋਲਾ ਸੀਗਾ। ਤੇ ਹੌਲੀ ਹੌਲੀ ਹੁਣ ਉਹ ਜਿਹੜੀ ਲੌਬੀ ਸੀਗੀ ਉਹ ਬਿਖਰ ਗਈ ਹੈ, ਟੁੱਟ ਗਈ ਹੈ। ਉਹਦਾ ਕਾਰਨ ਇਹ ਕਿ ਕਮਲ ਸ਼ਰਮਾ ਜਿਹੜਾ ਵਿਦਾ ਹੋ ਗਿਆ ਪ੍ਰਧਾਨਗੀ ਦੇ ਅਹੁਦੇ ਤੋਂ, ਅਨਿਲ ਜੋਸ਼ੀ ਨੂੰ ਹੁਣ ਇਹਨਾਂ ਨੇ ਥੋੜਾ ਜਿਹਾ ਟੀਕਾ ਲਾਇਆ ਸਿੱਧੂ ਜੋੜੇ ਨੇ, ਕਿਉਂਕਿ ਅਨਿਲ ਜੋਸ਼ੀ ਨੂੰ ਕੋਰ ਕਮੇਟੀ ਦੀ ਟੀਮ ਚੋਂ ਬਾਹਰ ਕਰਕੇ ਨਵਜੋਤ ਸਿੱਧੂ ਆਇਆ।
ਯਾਨੀ ਜਿਹੜਾ ਸ਼ਰੀਕ ਸੀਗਾ ਉਹਨੂੰ ਬਾਹਰ ਕਰਕੇ ਉਹਦੀ ਹਿੱਕ ਤੇ ਮੂੰਹ ਡਲ ਕੇ ਹੁਣ ਨਵਜੋਤ ਸਿੱਧੂ ਦੀ ਐਂਟਰੀ ਹੋਈ ਹੈ। ਇਹਦਾ ਮਤਲਬ ਇਹ ਹੈ ਕਿ ਸਿੱਧੂ ਜੋੜੇ ਦੀ ਉੱਥੇ ਭਾਜਪਾ ਦਾ ਜਿਹੜਾ ਹਾਈ ਕਮਾਨ ਆ ਉੱਥੇ ਉਸ ਸਰਕਾਰੀ ਦਰਬਾਰ ਪੂਰੀ ਪਹੁੰਚ ਹੈ ਤੇ ਪੂਰਾ ਠੋਕਿਆ, ਕਿਉਂਕਿ ਬੀਬੀ ਸਿੱਧੂ ਨੇ ਪਿੱਛੇ ਜਿਹਾ ਫੇਸਬੁੱਕ ਤੇ 5-7 ਦਿਨ ਪਹਿਲਾਂ ਸਰਕਾਰ ਦੀ ਡਾਕਟਰਾਂ ਦੇ ਮਾਮਲੇ 'ਚ ਬੜੀ ਕਰੜੀ ਆਲੋਚਨਾ ਕੀਤੀ। ਇਹਨਾਂ ਨੇ ਸ਼ਿਕਾਇਤ ਕੀਤੀ ਸੀ ਤੇ ਜਿਹੜਾ ਪੰਜਾਬ ਮਾਮਲਿਆਂ ਦਾ ਇੰਚਾਰਜ ਪ੍ਰਭਾਤ ਝਾ ਉਹਨੇ ਆਖਿਆ ਸੀ ਕੋਈ ਗੱਲ ਨਹੀਂ, ਇਹਦੇ 'ਚ ਕੋਈ ਗਲਤ ਨਹੀਂ। ਉੱਥੋਂ ਪਤਾ ਲੱਗ ਗਿਆ ਸੀਗਾ ਕਿ ਬੀਬੀ ਸਿੱਧੂ ਤੇ ਨਵਜੋਤ ਸਿੱਧੂ ਇਸ ਜੋੜੇ ਨੇ ਪੂਰੀਆਂ ਗੋਟੀਆਂ ਜਿਹੜੀਆਂ ਫਿੱਟ ਕਰ ਲਈਆਂ, ਕਿਉਂਕਿ ਰਾਜ ਸਭਾ ਦੀ ਮੈਂਬਰੀ ਵੀ ਲੈ ਕੇ ਹੁਣ ਕੋਰ ਕਮੇਟੀ ਦੇ ਵਿੱਚ ਆ ਗਿਆ। ਇਹਦਾ ਅਰਥ ਇਹ ਹੈ ਕਿ ਅੱਜ ਵੀ ਨਵਜੋਤ ਸਿੱਧੂ ਹੈ ਜਿਹੜਾ ਦੂਜੇ ਭਾਜਪਾਈਆਂ ਦੇ ਮੁਕਾਬਲੇ ਪੰਜਾਬ ਦੇ ਵਿੱਚ ਉਹ ਕਿਤੇ ਇਹਨਾਂ ਦੀ ਨਜ਼ਰ 'ਚ ਕਿਤੇ ਉੱਤੇ ਆ। ਹੁਣ ਨਵਜੋਤ ਸਿੱਧੂ ਸਰਗਰਮ ਸਿਆਸਤ ਦੇ ਵਿੱਚ ਆਏਗਾ, ਕਿਉਂਕਿ ਅੱਗੇ ਚੋਣਾਂ, ਇੱਥੇ ਉਹਨੇ ਆ ਜਾਣਾ ਪੰਜਾਬ ਦੇ ਵਿੱਚ। ਉਹ ਜਿਹੜਾ ਤਾੜੀਆਂ ਤੂੜੀਆਂ ਮਾਰਨ ਵਾਲਾ ਕੰਮ ਹੈ ਉੱਥੇ ਡਰਾਮਿਆਂ ਦੇ ਵਿੱਚ ਉਹ ਛੱਡ ਕੇ ਕ੍ਰਿਕਟ ਦੇ ਵਿੱਚ ਲਤੀਫੇ ਜਿਹੜਾ ਸੁਣਾਉਂਦਾ ਉਹਨੂੰ ਵੀ ਬ੍ਰੇਕ ਦੇ ਕੇ ਸਾਰੇ ਕੰਮ ਨੂੰ ਹੁਣ ਨਵਜੋਤ ਸਿੱਧੂ ਇੱਥੇ ਆ ਜਾਏਗਾ। ਔਰ ਨਵਜੋਤ ਸਿੱਧੂ ਇੱਥੇ ਆ ਕੇ ਅਕਾਲੀਆਂ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦਾ, ਇਹ ਦਿਲਚਸਪ ਕਿੱਸਾ ਹੋਏਗਾ ਕਿ ਉਹ ਕਿਸ ਤਰ੍ਹਾਂ, ਕਿਉਂਕਿ ਹਰਿਆਣੇ ਦੇ ਵਿੱਚ ਜਿਸ ਤਰ੍ਹਾਂ ਉਹਨੇ ਇੱਕ ਖੋਲ ਦਿੱਤਾ ਸੀ ਮੋਰਚਾ ਇਹਨਾਂ ਦੇ ਖਿਲਾਫ ਉੱਥੇ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ, ਤੇ ਅੱਗੇ ਜਦੋਂ ਚੋਣ ਪ੍ਰਚਾਰ ਹੋਏਗਾ ਨਵਜੋਤ ਸਿੱਧੂ ਕਿਉਂਕਿ ਪਹਿਲੇ ਕਹਿ ਚੁੱਕੇ ਆ, ਹਾਲਾਂਕਿ ਬੀਬੀ ਸਿੱਧੂ ਤਾਂ ਕਹਿੰਦੀ ਸੀ ਕਿ ਅਸੀਂ ਰਲ ਕੇ ਤੁਰਨਾ ਹੀ ਨਹੀਂ, ਜੇ ਇਹ ਰਲ ਕੇ ਤੁਰੇ ਤੇ ਅਸੀਂ ਆਪਦਾ ਰਾਹ ਵੱਖਰਾ ਬਣਾਵਾਂਗੇ, ਅਸੀਂ ਇਹਨਾਂ ਲਈ ਪ੍ਰਚਾਰ ਨਹੀਂ ਕਰਾਂਗੇ। ਪਰ ਜਦੋਂ ਹੁਣ ਨਵਜੋਤ ਸਿੱਧੂ ਕੋਰ ਕਮੇਟੀ ਵਰਗੇ ਅਹਿਮ ਅਹੁਦੇ ਤੇ ਆ ਜਾਏਗਾ ਤੇ ਉਹ ਅਕਾਲੀਆਂ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰੇਗਾ, ਮਿੱਤਰਤਾਪੂਰਨ ਜਾਂ ਫਿਰ ਉਹ ਸ਼ਰੀਕੇ ਵਾਲਾ, ਇਹ ਸਮਾਂ ਦੱਸੇਗਾ। ਜੀ ਬਿਲਕੁਲ। ਤੇ ਆਪਾਂ ਅੱਗੇ ਵਧਦੇ ਹਾਂ ਮਿੰਟੂ ਜੀ, ਵੀ ਕੇਂਦਰ ਵੱਲੋਂ ਕਣਕ ਦੀ ਖਰੀਦ ਦੇ ਲਈ ਬਕਾਇਆ 3600 ਕਰੋੜ ਦੇਣ ਤੋਂ ਆਨਾ ਕਰਨੀ। ਦੇਖੋ, ਜਦੋਂ ਕੱਲ ਪਰਸੋਂ ਗਏ ਸਨ ਪ੍ਰਕਾਸ਼ ਸਿੰਘ ਬਾਦਲ ਜੀ, ਜਦੋਂ ਬਾਹਰ ਨਿਕਲ ਕੇ ਉਹ ਪੱਤਰਕਾਰ ਵਾਰਤਾ ਕਰ ਰਹੇ ਸਨ, ਪੱਤਰਕਾਰਾਂ ਦੇ ਮੁਖਾਤਬ ਹੋ ਰਹੇ ਸੀਗੇ, ਤੇ ਉਹਨਾਂ ਦੇ ਚਿਹਰੇ ਤੇ ਜੋ ਹਾਵ ਭਾਵ ਸੀ, ਜੇ ਕੋਈ ਫੇਸ ਰੀਡਰ ਕੋਈ ਚਿਹਰਾ ਪੜ੍ਹਨ ਵਾਲਾ ਰੱਖਦਾ ਸੀ ਤਾਂ ਉਹਨੂੰ ਆਰਾਮ ਦੇ ਨਾਲ ਉਹ ਚੀਜ਼ ਸਮਝ ਆਉਂਦੀ ਸੀ ਕਿ ਮੀਟਿੰਗ ਦੇ ਵਿੱਚ ਉਹ ਗੱਲ ਨਹੀਂ ਬੜੀ ਜਿਹੜੀ ਬਣਾਉਣ ਗਏ ਸਨ, ਕਿਉਂਕਿ ਨਾਲ ਇਹਨਾਂ ਦੇ ਜਿਹੜੇ ਜਵਾਈ ਆ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜੀ, ਉਹ ਸਨ ਇੱਥੋਂ ਦੇ ਜਿਹੜੇ ਵਿੱਤ ਮੰਤਰੀ ਹੈ ਪਰਮਿੰਦਰ ਸਿੰਘ ਢੀਂਡਸਾ, ਉਹ ਸੀਗਾ, ਸਾਰੇ ਹੀ ਸਨ। ਪਰ ਉਹ ਜਿਸ ਤਰੀਕੇ ਨਾਲ ਇਹਨਾਂ ਨੇ ਜਾ ਕੇ ਮੀਟਿੰਗ ਕੀਤੀ ਤੇ ਜਿਸ ਤਰੀਕੇ ਦਾ ਇਹਨਾਂ ਨੇ ਨਤੀਜਾ ਕਿਹਾ ਸੀ, ਉਹ ਨਤੀਜਾ ਸ਼ਾਇਦ ਇਹਨਾਂ ਨੂੰ ਨਹੀਂ ਮਿਲਿਆ। ਬਾਹਰ ਆ ਕੇ ਇਹਨਾਂ ਦੇ ਹਾਵ ਭਾਵ ਜਿਹੜੇ ਸੀਗੇ ਉਹ ਚਿਹਰਿਆਂ ਦੇ ਰੰਗ ਦੱਸਦੇ ਸੀ ਕਿ ਚਿਹਰੇ ਉੱਡੇ ਹੋਏ ਸੀ, ਚਿਹਰੇ ਦਾ ਰੰਗ ਫੱਕ ਸੀ, ਮਤਲਬ ਕਿ ਉੱਥੋਂ ਉਹਨਾਂ ਨੇ ਕੋਈ ਲੜ ਪੱਲਾ ਨਹੀਂ ਛੁਡਾਇਆ। ਗੱਲ ਹੁਣ ਫਿਰ ਉੱਥੇ ਆ ਗਈ ਹੈ ਜੀ। ਪਹਿਲਾਂ ਤੇ ਪੰਜਾਬ ਨੂੰ ਕੈਸ਼ ਕ੍ਰੈਡਿਟ ਲਿਮਿਟ ਦਾ 22,000 ਕਰੋੜ ਰੁਪਈਏ ਦਾ ਐਲਾਨ ਹੋਇਆ ਸੀ ਜੀ, ਜੋ ਰੌਲਾ ਪਿਆ ਤੇ ਫਿਰ ਘੱਟ ਕੇ ਉਹ 18,000 ਕਰੋੜ ਹੋ ਗਿਆ। ਫਿਰ ਘੱਟ ਕੇ ਉਹ ਹੌਲੀ ਹੌਲੀ 17,500 ਕਰੋੜ ਰਹਿ ਗਿਆ ਸੀ। 17,500 ਕਰੋੜ ਦੇ ਵਿੱਚ ਵੀ ਉਹਨਾਂ ਨੇ ਇਹਨਾਂ ਨੂੰ ਦੁੱਧ ਜਿਹੜਾ ਦਿੱਤਾ ਮੀਂਗਣਾ ਘੋਲ ਕੇ ਦਿੱਤਾ, ਕਦੇ ਇੰਨੇ ਲੈ ਜਾਓ ਕਦੇ ਇੰਨੇ ਲੈ ਜਾਓ, ਹਾੜੇ ਕਢਾ ਕੇ ਇਹਨਾਂ ਨੂੰ ਉਹ ਰਾਸ਼ੀ ਜਿਹੜੀ ਜਾਰੀ ਹੋਈ, ਪਰ ਫਿਰ ਵੀ ਉਹ ਪੂਰੀ ਨਹੀਂ ਜਾਰੀ ਹੋਈ ਸੀ। ਉਹਦੇ ਚੋਂ 3600 ਕਰੋੜ ਰੁਪਈਆ ਜਿਹੜਾ ਉਹ ਬਕਾਇਆ ਖੜਾ ਸੀ। ਹੁਣ ਕੇਂਦਰ ਹੈ ਜਿਹੜੀ, ਇਹਨਾਂ ਨੇ ਜਾ ਕੇ ਉੱਥੇ ਸਾਰਾ ਜ਼ੋਰ ਜਿਹੜਾ ਸੀਗਾ ਉਹ ਲਾ ਲਿਆ ਕਿ ਭਾਈ ਸਾਡੇ ਕੋਲ ਜਿਹੜਾ ਆਇਆ ਤੁਹਾਡੇ ਜੋ ਤੁਸੀਂ ਸਾਨੂੰ ਦੇਣਾ ਸੀ 17,500 ਕਰੋੜ, ਉਹਦੇ ਚੋਂ ਵੀ 13,915 ਕਰੋੜ ਆਇਆ, ਸਾਡਾ ਜਿਹੜਾ 3600 ਕਰੋੜ ਰਹਿੰਦਾ ਉਹ ਦੇ ਕੇ ਤੇ ਸਾਨੂੰ ਤੋਰੋ। ਪਰ ਉਹਨਾਂ ਨੇ ਕੋਈ ਇਹਨਾਂ ਨੂੰ ਠੋਸ ਨਾ ਤੇ ਭਰੋਸਾ ਦਿੱਤਾ ਤੇ ਨਾ ਹੀ ਕੋਈ ਇਹ ਪੱਲਾ ਫੜਾਇਆ, ਨਾ ਹੀ ਕੋਈ ਰਾਹ ਦਿੱਤਾ। ਹੁਣ ਇਹ ਆ ਗਏ ਆ। ਹੁਣ ਰੌਲਾ ਇਹ ਹੈ ਕਿ ਦੇਖੋ ਜਿਹੜੇ ਢਵਾਈ ਦਾ 500 ਕਰੋੜ ਰੁਪਈਆ ਹੁਣ ਉਹਦੇ ਚੋਂ ਇਹਨਾਂ ਨੇ ਦੇਣਾ ਸੀ। 500 ਕਰੋੜ ਰੁਪਈਆ ਜਿਹੜਾ ਟਰਾਂਸਪੋਰਟਰਾਂ ਦਾ ਉਹ ਪੈਸੇ ਦੇ ਵਿੱਚੋਂ ਜਾਣਾ। ਹੁਣ ਟਰਾਂਸਪੋਰਟਰ ਹੈ ਜਿਹੜੇ ਉਹ ਉਬਲ ਡੇ, ਉਹਨਾਂ ਨੇ ਐਲਾਨ ਕੀਤਾ ਹੋਇਆ ਕਿ ਜੇਕਰ ਸਾਨੂੰ ਮਹੀਨੇ ਦੇ ਆਖਰ ਤੱਕ ਇਹ ਪੈਸੇ ਸਾਡੇ ਨਾ ਮਿਲੇ, ਅਸੀਂ ਮੰਡੀਆਂ ਦਾ ਬਾਈਕਾਟ ਕਰ ਦਿਆਂਗੇ। ਜਿਹੜੀਆਂ ਸਪੈਸ਼ਲਾਂ ਲੱਗਦੀਆਂ, ਜਿਹੜਾ ਪੰਜਾਬ ਦਾ ਅਨਾਜ ਗੱਡੀਆਂ 'ਚ ਭਰ ਕੇ, ਰੇਲ ਗੱਡੀਆਂ 'ਚ ਭਰ ਕੇ ਬਾਹਰ ਜਾਂਦਾ ਆ, ਅਸੀਂ ਇਹ ਭਰਨ ਤੋਂ ਇਨਕਾਰੀ ਹੋ ਜਾਵਾਂਗੇ, ਅਸੀਂ ਮੁਨਕਰ ਹੋ ਜਾਵਾਂਗੇ। ਤਾਂ ਉਸ ਹਾਲਤ ਦੇ ਵਿੱਚ ਤੁਸੀਂ ਆਪ ਜ਼ਿੰਮੇਵਾਰ ਹੋਗੇ, ਕਿਉਂਕਿ ਤੁਹਾਡੀ ਜਿਹੜੀ ਇੱਥੋਂ ਟਰਾਂਸਪੋਰਟੇਸ਼ਨ ਹੁੰਦੀ ਹੈ ਅਨਾਜ ਦੀ ਉਹ ਬੰਦ ਹੋ ਜਾਏਗੀ। ਉਹਨਾਂ ਦੇ ਐਲਾਨ ਦੇ ਮੱਦੇ ਨਜ਼ਰ ਹੀ ਗਏ ਸਨ ਕਿ ਜੇ ਟਰਾਂਸਪੋਰਟਰਾਂ ਨੇ ਹੜਤਾਲ ਕਰਤੀ, ਸਮੂਹਕ ਹੜਤਾਲ ਹੋ ਗਈ, ਤੇ ਹਾਲਾਤ ਹੈ ਜਿਹੜੇ ਉਹ ਬਿਲਕੁਲ ਘਾਟੇ ਬੰਦੇ ਹੋਣਗੇ ਸਾਡੇ ਲਈ। ਇਹਨਾਂ ਨੇ ਇਸੇ ਕਰਕੇ ਮੀਟਿੰਗ ਕੀਤੀ, ਔਰ ਮੀਟਿੰਗ ਦੇ ਵਿੱਚ ਜੋ ਹੁਣ ਕੇਂਦਰ ਦਾ ਰਵੱਈਆ, ਕੇਂਦਰ ਦਾ ਰੁਖ ਸਾਫ਼ ਹੋ ਗਿਆ। ਹੁਣ ਸਿਆਪਾ ਇਹ ਹੈ ਕਿ ਕੋਲ ਵੀ ਹੈ ਨਹੀਂ,
ਜੇ ਇੰਨੀ ਰਕਮ ਕੋਲ ਪਈ ਹੋਵੇ ਤੇ ਕੋਲੋਂ ਵੀ ਇੱਕ ਵਾਰੀ ਦੇ ਲੈ ਕੇ ਕਰ ਲੈਣ। ਪਰ ਇਹ ਪੰਗਾ ਹੈ ਕਿ ਜੇ ਹੁਣ ਕਣਕ ਦੀ ਖਰੀਦ ਜਿਹੜੀ ਆਪਾਂ ਦੇਖੀ ਸੀ ਕਿ 1 ਅਪ੍ਰੈਲ ਤੋਂ ਸ਼ੁਰੂ ਹੋਈ ਸੀ, ਜੀ ਲਾ ਲਈਏ ਤੇ ਹੁਣ ਜੁਲਾਈ ਚੜ੍ਹਨ ਵਾਲੀ, ਹਾਲੇ ਤੱਕ ਪੈਸਾ ਹੈ ਜਿਹੜਾ ਉਹ ਮੁਕੰਮਲ ਰੂਪ ਦੇ ਵਿੱਚ ਨਹੀਂ ਮਿਲਿਆ। ਅੱਗੇ ਜਾ ਕੇ ਸਤੰਬਰ ਦੇ ਵਿੱਚ ਜੀ ਝੋਨੇ ਦੇ ਬਾਰੇ ਕੀ ਬਣੇਗਾ? ਕਿਉਂਕਿ ਝੋਨਾ ਐਤਕੀ 3 ਲੱਖ ਹੈਕਟੇਅਰ ਪਹਿਲਾਂ ਦੇ ਨਾਲੋਂ ਵੱਧ ਬੀਜਿਆ ਗਿਆ। ਜੀ ਪਹਿਲਾਂ 25 ਲੱਖ ਹੈਕਟੇਅਰ ਸੀਗਾ ਪਿਛਲੇ ਵਾਰੀ। ਉਹ ਜਿਹੜਾ ਨਰਮਾ ਇਹਨਾਂ ਨੇ ਤਬਾਹ ਕੀਤਾ ਸੀਗਾ, ਉਹ ਨਰਮੇ ਦਾ ਜਿਹੜਾ ਰਕਬਾ ਸੀਗਾ 3 ਲੱਖ ਹੈਕਟੇਅਰ, ਉਹ ਝੋਨੇ 'ਚ ਕਨਵਰਟ ਹੋ ਗਿਆ। ਹੁਣ ਪਹਿਲਾਂ ਹੀ ਝੋਨੇ ਦਾ ਇਹ ਹਾਲ ਸੀਗਾ, 3 ਲੱਖ ਹੈਕਟੇਅਰ ਐਤਕੀ ਵੱਧ ਗਿਆ। ਉਸ ਹਾਲਾਤ ਦੇ ਵਿੱਚ ਇਹ ਕਿਸ ਤਰ੍ਹਾਂ ਨਜਿੱਠਣਗੇ? ਹੁਣ ਉਹਦੀ ਵੀ ਚਿੰਤਾ ਹੈ। 3600 ਕਰੋੜ ਦਾ ਤਾਂ ਸਾਨੂੰ ਝੋਰਾ ਹੈ ਹੀ ਹੈ ਕਿ ਇਹ ਕਦੋਂ ਆਏਗਾ। ਨਾਲ ਅਗਲਾ ਫਿਕਰ ਵੀ ਸਤਾ ਰਿਹਾ ਵੱਡ ਕੇ, ਕਿਉਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਆ, ਉਹ ਸਾਫ਼ ਕਰ ਚੁੱਕੀ ਹੈ। ਕਿਉਂਕਿ ਇਹਨਾਂ ਨੇ ਜੋ ਹਿਸਾਬ ਕਿਤਾਬ ਸੀਗਾ ਉਹ ਹਾਲੇ ਪੂਰੀ ਤਰ੍ਹਾਂ ਨਹੀਂ ਦਿੱਤਾ। ਤਾਂ ਕੇਂਦਰ ਦਾ ਜਿਹੜਾ ਵਤੀਰਾ ਹੈ ਉਹ ਸਪਸ਼ਟ ਕਰਦਾ ਹੈ ਕਿ ਅਕਾਲੀਆਂ ਦੇ ਨਾਲ, ਮੈਂ ਉਦੋਂ ਵੀ ਉਦਾਹਰਨ ਦਿੱਤੀ ਸੀ ਕਿ ਫੱਟੀਆਂ ਦੇ ਵਾਂਗੂ ਇਹਨਾਂ ਦਾ ਰਿਸ਼ਤਾ ਤੇ ਹੈ। ਦੋਵੇਂ ਫੱਟੀਆਂ ਜਿਹੜੀਆਂ ਸਕੂਲ 'ਚ ਪੋਚਦੇ ਹੁੰਦੇ ਸੀ ਤੇ ਬਾਅਦ 'ਚ ਸੁੱਕਣੇ ਪਾਉਣ ਲਈ ਫੱਟੀ ਦੇ ਨਾਲ ਫੱਟੀ ਜੋੜ ਕੇ ਖੜੀ ਕਰ ਦਿੰਦੇ ਸਨ। ਇਹ ਦੋਵੇਂ ਫੱਟੀਆਂ ਖੜੀਆਂ ਤੇ ਹੈ ਨਾ, ਪਰ ਇਹਨਾਂ ਦਾ ਜਿਹੜਾ ਹੇਠਲੇ ਪਾਸਿਓਂ ਦੂਰੀ ਹੈ, ਜਿਵੇਂ ਫੱਟੀਆਂ ਉੱਤੋਂ ਜੁੜੀਆਂ ਹੁੰਦੀਆਂ, ਹੇਠੋਂ ਦੂਰ ਹੁੰਦੀਆਂ, ਤਾਂ ਹੇਠੋਂ ਇਹ ਦੂਰ ਆ। ਭਾਰਤੀ ਜਨਤਾ ਪਾਰਟੀ ਇਹਨਾਂ ਦੇ ਨਾਲ ਜੋ ਕਰ ਰਹੀ ਹੈ, ਹੁਣ ਉਸ ਹਾਲ ਦੇ ਵਿੱਚ ਅਕਾਲੀ ਹੈ ਕਿ ਨਾ ਤੇ ਇਹ ਯਾਰੀ ਛੱਡ ਸਕਦੇ, ਨਾ ਅੱਗੇ ਤੁਰ ਸਕਦੇ ਆ। ਭਾਜਪਾ ਵਾਲੇ ਇਹਨਾਂ ਨੂੰ ਹੁਣ ਸ਼ੀਸ਼ਾ ਬੁਰੀ ਤਰ੍ਹਾਂ ਵਿਖਾ ਰਹੇ ਆ। ਸ਼ਾਇਦ ਉਹੀ ਚੀਜ਼ਾਂ ਦਾ ਉਹ ਹਿਸਾਬ ਕਿਤਾਬ ਕੀਤਾ ਜਾ ਰਿਹਾ। ਜਦੋਂ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਸੀ ਤੇ ਉੱਤੇ ਮਨਮੋਹਨ ਸਿੰਘ ਸਰਕਾਰ ਸੀ ਤੇ ਇਹਨਾਂ ਦੇ ਵੱਡੇ ਤੋਂ ਵੱਡਾ ਨੇਤਾ ਵੀ ਜਿਹੜੇ ਕੋਈ ਜਾਂਦਾ ਸੀ ਨਾ ਕਿਸੇ ਸਮਾਗਮ 'ਚ, ਤੇ ਉੱਥੇ ਅੱਗੋਂ ਅਕਾਲੀਆਂ ਦਾ ਜਿਹੜਾ ਜਥੇਦਾਰ ਅਣਗੌਲਿਆ ਜਾਂ ਜਥੇਦਾਰ ਵੀ ਹੁੰਦਾ ਸੀ, ਉਹ ਵੀ ਇੱਕ ਕੁਰਸੀ ਤੇ ਤਾਂ ਬੈਠਾ ਹੀ ਹੁੰਦਾ ਸੀ, ਸਾਹਮਣੇ ਵਾਲੀ ਕੁਰਸੀ ਤੇ ਵੀ ਲੱਤਾਂ ਰੱਖ ਲੈਂਦਾ ਸੀ ਵੇਖ ਕੇ, ਨਹੀਂ ਜੀ ਇੱਥੇ ਤਾਂ ਮੇਰੀਆਂ ਲੱਤਾਂ ਪਈਆਂ, ਤੁਸੀਂ ਉੱਧਰ ਦੂਜੀ ਕੁਰਸੀ ਤੇ ਦੇਖ ਲਓ ਜਾ। ਜੀ ਬਿਲਕੁਲ। ਤੇ ਆਪਾਂ ਜਿਹੜੇ ਹੁਣ ਅੱਗੇ ਵਧੀਏ ਵੀ ਉਚੇਰੀ ਸਿੱਖਿਆ ਮੰਤਰੀ ਸੁਰਜੀਤ ਸਿੰਘ ਰਕੜਾ ਨੇ ਕਾਲਜਾਂ ਦੇ ਡੋਪ ਟੈਸਟ ਤੇ ਲਾਈ ਮੋਹਰ। ਹੁਣ ਰੌਲਾ ਮਿੰਟੂ ਜੀ ਪੈਂਦਾ ਵੀ ਨਸ਼ਾ ਕੋਈ ਨਹੀਂ ਕਰਦਾ, ਤੇ ਹੁਣ ਬੱਚਿਆਂ ਵਾਸਤੇ, ਹੁਣ ਜੇ ਕਾਲਜ ਦੇ ਨਿਆਣਿਆਂ ਵਾਸਤੇ, ਵਿਦਿਆਰਥੀਆਂ ਵਾਸਤੇ ਵੀ ਡੋਪ ਟੈਸਟ ਹੋ ਰਿਹਾ, ਕੁਛ ਨਾ ਕੁਛ ਤੇ ਦਾਲ 'ਚ ਕਾਲਾ ਹੀ ਆ। ਦੇਖੋ, ਹਾਂ, ਫੌਜ ਦੇ ਵਿੱਚ ਡੋਪ ਟੈਸਟ ਹੋ ਗਿਆ, ਪੁਲਿਸ ਦੇ ਵਿੱਚ ਜ਼ਰੂਰੀ ਹੋ ਗਿਆ, ਸਰਕਾਰੀ ਕੋਈ ਵੀ ਨੌਕਰੀ ਹੋ ਗਈ ਉਹਦੇ ਲਈ ਹੋ ਗਿਆ, ਹੁਣ ਕਾਲਜਾਂ ਦੇ ਵਿੱਚ ਹੋ ਗਿਆ। ਤਾਂ ਮੇਰੇ ਖਿਆਲ ਦੇ ਨਾਲ ਜਿਵੇਂ ਜਿਵੇਂ ਥੱਲੇ ਨੂੰ ਆ ਰਹੇ ਸਕੂਲਾਂ ਦੇ ਵਿੱਚ ਵੀ ਸ਼ੁਰੂ ਹੋ ਜਾਏਗਾ। ਇਹ ਪ੍ਰਣਾਲੀ ਇਹਨਾਂ ਨੇ ਕਾਲਜਾਂ ਦੇ ਵਿੱਚ ਕਾਮਯਾਬ ਕਰ ਲਈ ਤਾਂ ਹੌਲੀ ਹੌਲੀ ਸਕੂਲਾਂ 'ਚ ਵੀ ਲੈ ਆਉਣਗੇ। ਘੱਟੋ ਘੱਟ ਹਾਇਰ ਸੈਕੰਡਰੀ ਸਕੂਲ ਹੈ ਜਿਹੜੇ, ਉੱਥੇ ਤਾਂ ਜ਼ਰੂਰ ਲੈ ਆਉਣਗੇ, ਕਿਉਂਕਿ ਇਹ ਹੁਣ ਡਰੇ ਹੋਏ ਆ, ਬਿਲਕੁਲ ਤਰਬਕੇ ਹੋਏ ਆ ਨਸ਼ੇ ਦੇ ਮੁੱਦੇ ਤੋਂ, ਤੇ ਕੋਸ਼ਿਸ਼ਾਂ ਕਰ ਰਹੇ ਆ ਕਿ ਕਿਸੇ ਤਰੀਕੇ ਦੇ ਨਾਲ ਇੱਕ ਸੁਨੇਹਾ ਸਾਂਝੇ ਰੂਪ ਦੇ ਵਿੱਚ ਇਹ ਦਈਏ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਆ ਉਹ ਇੰਨੇ ਜ਼ਿਆਦਾ ਗੜਬੜ ਨਹੀਂ ਹੈ ਜਿੰਨੇ ਦਿਖਾਏ ਜਾਂਦੇ ਆ। ਇਸੇ ਕਵਾਇਦ ਦੇ ਵਿੱਚ ਹੁਣ ਇਹਨਾਂ ਨੇ ਸ਼ੁਰੂ ਕੀਤਾ ਵਾ ਕਿ 148 ਸਰਕਾਰੀ ਕਾਲਜ ਹੈ ਜਿਹੜੇ, ਉਹਨਾਂ ਦੇ ਵਿੱਚ ਐਡਮਿਸ਼ਨ ਤੇ ਜਿਹੜੀ ਰੀ ਐਡਮਿਸ਼ਨ ਹੋਏਗੀ ਉਹਦੇ ਮੁਤਹਿਤ ਸਾਰਿਆਂ ਦੇ ਡੋਪ ਟੈਸਟ ਹੋਣਗੇ। ਹੁਣ ਇਹਨਾਂ ਨੇ ਸਾਫ਼ ਕਰ ਦਿੱਤਾ ਕੱਲ ਸੁਰਜੀਤ ਸਿੰਘ ਰਖੜਾ ਹੋਰਾਂ ਨੇ ਕਿ ਇਹ ਜੁਲਾਈ ਦੇ ਵਿੱਚ ਜਿਹੜਾ ਸੈਸ਼ਨ ਹੈ ਉਹਦੇ 'ਚ ਸ਼ੁਰੂ ਹੋ ਜਾਣਗੇ। ਉਹਨਾਂ ਨੇ ਕਿਹਾ ਕਿ ਫੀਡਬੈਕ ਹੈ ਜਿਹੜੀ ਲਈ ਜਾ ਰਹੀ ਹੈ, ਤਾਂ ਜਿਹੜੀ ਖਬਰ ਆਈ ਸੀ ਕਿ ਉੜਦੀ ਜੀ, ਉਹ ਹੁਣ ਸੱਚੀ ਹੋ ਗਈ ਹੈ। ਕੱਲ ਸੁਰਜੀਤ ਸਿੰਘ ਰਖੜਾ ਜਿਹੜੇ ਉਚੇਰੀ ਸਿੱਖਿਆ ਮੰਤਰੀ ਹੈ ਸੂਬੇ ਦੇ, ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਇਹਦੀ ਫੀਡਬੈਕ ਲੈ ਰਹੇ ਹਾਂ ਔਰ ਇਹ ਫੀਡਬੈਕ ਮੁਕੰਮਲ ਹੋਣ ਤੋਂ ਬਾਅਦ ਅਸੀਂ ਇਸ ਨੂੰ ਪੂਰਨ ਤੌਰ ਤੇ ਕਾਲਜਾਂ ਦੇ ਵਿੱਚ ਲਾਗੂ ਕਰ ਦਿਆਂਗੇ। ਜੀ ਮਸਲਾ ਇਹ ਹੈ, ਇੱਕ ਤੇ ਮਸਲਾ ਜਿਹੜਾ ਤੁਸੀਂ ਦੱਸ ਦਿੱਤਾ ਕਿ ਨਸ਼ਾ ਹੈ, ਇਹਦੇ ਤੇ ਮੋਹਰ ਲੱਗਣੀ ਹੈ ਕਿ ਡੋਪ ਟੈਸਟ ਤਾਂ ਹੀ ਸਾਡੇ ਕਾਲਜਾਂ ਤੱਕ ਆ ਗਿਆ। ਦੂਜੀ ਗੱਲ, ਕਿਉਂਕਿ ਇਹਦੇ ਚ ਅੜੰਗਾ ਹੈ, ਇਹਦੇ ਚ ਰਾਈਟ ਟੂ ਐਜੂਕੇਸ਼ਨ ਹੈ ਜਿਹੜਾ, ਉਹਦੇ ਚ ਵੀ ਇਹਨਾਂ ਨੂੰ ਸੋਧ ਕਰਾਉਣੀ ਪਵੇ, ਕਿਉਂਕਿ ਇਹੋ ਜਿਹਾ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਢਾਂਚਾ ਨਹੀਂ ਹੈ, ਤੇ ਜੇ ਉਹਦੇ ਤੋਂ ਬਾਹਰ ਕਰਦੇ ਫਿਰ ਵੀ ਇਹਨਾਂ ਦੀ ਆਲੋਚਨਾ ਜਿਹੜੀ ਹੋਏਗੀ। ਦੂਜੀ ਗੱਲ, ਮਸਲਾ ਸਭ ਤੋਂ ਵੱਡਾ ਇਹ ਹੈ ਕਿ ਜਿਹੜੇ ਨਸ਼ੇੜੀ ਪਾਏ ਗਏ, ਇਹ ਤੇ ਆਪਾਂ ਨੂੰ ਪਤਾ ਹੈ ਕਿ ਡੋਪ ਟੈਸਟ ਦੇ ਵਿੱਚ ਸਾਰਿਆਂ ਨੇ ਨਹੀਂ ਲੰਘਣਾ, ਕੋਈ ਵਿਰਲਾ ਟਾਮਾ ਫਸੇਗਾ ਜੀ, ਤੇ ਵਿਰਲਾ ਟਾਮਾ ਜਿਹੜਾ ਫਸੇਗਾ ਕੀ ਉਹਦੇ ਲਈ ਕਾਲਜ ਦੇ ਬੂਹੇ ਬੰਦ ਕਰ ਦਿੱਤੇ ਜਾਣਗੇ। ਸਰਕਾਰੀ ਕਾਲਜਾਂ ਦੇ ਵਿੱਚ ਉਹੀ ਬੱਚਾ ਜਾਂਦਾ ਵਾ ਜਿਹਦਾ ਮਾਂ ਪਿਓ ਪ੍ਰਾਈਵੇਟ ਕਾਲਜਾਂ ਦੀ ਚਾਲ ਚੱਲਣ ਜੋ ਕਰਨੀ ਤੇ ਜੇ ਉਹ ਉੱਥੇ ਮੰਨ ਲਓ ਇਸ ਬਿਮਾਰੀ ਦਾ ਸ਼ਿਕਾਰ ਨਿਕਲ ਆਉਂਦਾ, ਨਸ਼ੇ ਨੂੰ ਮੈਂ ਬਿਮਾਰੀ ਗਿਣਦਾ, ਇਸ ਬਿਮਾਰੀ ਤੋਂ ਪੀੜਤ ਨਿਕਲ ਆਉਂਦਾ ਤਾਂ ਕੀ ਉਹਦੇ ਲਈ ਕਾਲਜ ਦੇ ਗੇਟ ਬੰਦ ਹੋ ਜਾਣਗੇ? ਜੇ ਕਾਲਜ ਦੇ ਗੇਟ ਬੰਦ ਹੋ ਜਾਣਗੇ ਤਾਂ ਉਹਦੇ ਕੋਲ ਦੋ ਹੀ ਰਸਤੇ ਬਚਣਗੇ। ਇੱਕ ਤੇ ਉਹ ਹੀਣ ਭਾਵਨਾ ਦਾ ਸ਼ਿਕਾਰ ਹੋ ਕੇ ਉਸ ਬਿਮਾਰੀ ਦੀ ਗ੍ਰਿਫਤ ਚ ਵਧੇਰੇ ਆਏਗਾ। ਦੂਜਾ ਕਿ ਜੇ ਉਹ ਜਾਏਗਾ ਪੜ੍ਹਨ ਤੇ ਫਿਰ ਉਹਦੇ ਕੋਲੇ ਬਦਲ ਰਹੇਗਾ ਪ੍ਰਾਈਵੇਟ ਕਾਲਜਾਂ ਦਾ, ਨਿੱਜੀ ਕਾਲਜਾਂ ਦਾ, ਉੱਥੇ ਜਾ ਕੇ ਉਹੀ ਲੁੱਟ ਖਸੁੱਟ
ਉਹਨੂੰ ਫਿਰ ਕਰਵਾਉਣੀ ਪਏਗੀ, ਜਿਹਦੇ ਤੋਂ ਡਰਦਾ ਸਰਕਾਰੀ ਕਾਲਜਾਂ ਦਾ। ਇਹ ਠੀਕ ਆ, ਇਹਨਾਂ ਦਾ ਨੁਕਤਾ ਠੀਕ ਆ, ਨੁਕਤਾ ਇਸ ਕਰਕੇ ਅਧੂਰਾ ਹੈ ਕਿਉਂਕਿ ਇੱਕ ਤੇ ਜਿਹੜੇ ਪੁਰਾਣੇ ਵਿਦਿਆਰਥੀ ਉਹਨਾਂ ਦਾ ਵੀ ਡੋਪ ਟੈਸਟ ਕਰਵਾ ਲਿਆ ਜਾਵੇ, ਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਵਿਦਿਆਰਥੀ ਪੀੜਤ ਪਾਏ ਜਾਂਦੇ ਇਸ ਬਿਮਾਰੀ ਉਹਨਾਂ ਦੇ ਲਈ ਇੱਕ ਯੋਜਨਾ ਅਲੱਗ ਤੋਂ ਲਿਖੀ ਜਾਵੇ ਕਿ ਉਹਨਾਂ ਦਾ ਕਰਨਾ ਕੀ ਹੈ। ਅਸੀਂ ਉਹਨਾਂ ਨੂੰ ਕਾਲੀ ਗਲੀ ਦੇ ਵਿੱਚ ਧੱਕਾ ਨਹੀਂ ਦੇ ਸਕਦੇ ਕਿ ਜਾਓ ਭਾਈ ਤੁਹਾਡੇ ਲਈ ਗੋਹੇ ਪਾਉਂਦਾ ਘਰੋਂ ਸਮਾਜ ਦੇ ਵਿੱਚ, ਕਿਉਂਕਿ ਜਦੋਂ ਉਜਾਗਰ ਹੋ ਜਾਣਗੇ ਹੋ ਸਕਦਾ ਉਹਨਾਂ ਦੇ ਘਰਾਂ 'ਚ ਨਾ ਪਤਾ ਹੋਵੇ, ਜਦੋਂ ਡੋਪ ਟੈਸਟ 'ਚ ਫੇਲ ਹੋ ਗਏ ਉੱਥੇ ਵੀ ਰੌਲਾ ਪੈ ਜਾਣਾ, ਘਰੋਂ ਵੀ ਧੱਕੇ ਗਏ, ਸੂਬੇ ਵੱਲੋਂ ਵੀ ਧੱਕੇ ਗਏ, ਸਮਾਜ ਵੱਲੋਂ ਵੀ ਧੱਕੇ ਗਏ, ਤੇ ਫਿਰ ਉਹਨਾਂ ਦੇ ਕੋਲ ਰਸਤਾ ਜਿਹੜਾ ਰਹਿੰਦਾ ਨਿਕਲਦਾ ਰਸਤਾ ਜਿਹੜਾ ਉਹ ਫਿਰ ਤਬਾਹੀ ਦਾ ਰਸਤਾ, ਉਹ ਫਿਰ ਬਿਲਕੁਲ ਸਮਾਜ ਦੇ ਦੁਸ਼ਮਣ ਬਣ ਜਾਣ। ਜੀ ਬਿਲਕੁਲ ਜੀ। ਅੱਗੇ ਵਧੀਏ ਵੀ ਨੌਕਰੀ ਘੁਟਾਲੇ ਦੇ ਵਿੱਚ ਹੁਣ ਦਲਾਲਾਂ ਦੀ ਤਿਕੜੀ ਹੀ ਖੋਲੇਗੀ ਉਤਲਿਆਂ ਦੇ ਰਾਜ। ਹਾਂਜੀ, ਹੁਣ ਇਹ 3 ਜਣੇ ਜਿਹੜੇ ਉਹ ਵਿਜੀਲੈਂਸ ਦੀ ਇਨਵੈਸਟੀਗੇਸ਼ਨ ਦਾ ਕੇਂਦਰ ਬਿੰਦੂ ਬਣ ਚੁੱਕੇ ਆ। ਇੱਕ ਹੈ ਸੁਖਪ੍ਰੀਤ ਸਿੰਘ, ਦੂਜਾ ਸਾਡੇ ਸ਼ਹਿਰ ਦਾ ਡੱਡੀ, ਤੇ ਤੀਜਾ ਹੁਣ ਬਿੱਟੂ ਸਰਪੰਚ ਜੀ। ਇਹ 3 ਵਿਜੀਲੈਂਸ ਨੇ ਲਿਆ ਕੇ ਰੱਖ ਦਿੱਤੇ ਕਿ ਇਹ 3 ਹੈ ਜਿਹੜੇ, ਜਿਵੇਂ ਫਿਲਮ ਸੀ ਅਮਰ ਅਕਬਰ ਐਂਥਨੀ, ਉਹ ਤਿੰਨੇ ਜਿਹੜੇ ਫਿਰ ਤ੍ਰਿਮੂਰਤੀ ਹੈ ਜਿਹੜੀ, ਤ੍ਰਿਮੂਰਤੀ ਭਾਈ ਸਾਰਾ ਕੁਛ ਇਹਨਾਂ ਦੇ ਕੋਲ ਹੈ। ਇਹੀ ਦੱਸ ਸਕਦੇ ਆ ਕਿ ਕਿਉਂਕਿ ਵਿਜੀਲੈਂਸ ਨੇ ਹੁਣ ਤੱਕ ਵਧੀਆ ਕੰਮ ਕੀਤਾ। ਠੀਕ ਹੈ, ਵਿਜੀਲੈਂਸ ਦੀ ਜਿੰਨੀ ਕੁ ਪਹੁੰਚ ਸੀ, ਜਿੰਨੀ ਕੁ ਉਹਦੇ ਕੋਲ ਹੈਸੀਅਤ ਆਜ਼ਾਦੀ ਸੀ, ਉਹਨੇ ਉਸ ਨੂੰ ਵਰਤਦਿਆਂ ਇੱਥੋਂ ਤੱਕ ਚੰਗਾ ਕੰਮ ਕੀਤਾ। ਹੁਣ ਇੱਥੇ ਅੱਗੇ ਜਾ ਕੇ ਜਿਹੜਾ ਪਤਨ ਮੁੱਕ ਜਾਂਦਾ ਹੈ, ਅੱਗੇ ਅੱਗ ਦਾ ਦਰਿਆ, ਅੱਗ ਦਾ ਦਰਿਆ, ਕਿਉਂਕਿ ਇਹਨਾਂ ਤੋਂ ਉੱਤੇ ਹੈ ਜਿਹੜੇ ਉਹ ਵਿਜੀਲੈਂਸ ਦੇ ਹੱਥ ਆਉਣ ਵਾਲੀਆਂ ਚੀਜ਼ਾਂ ਨਹੀਂ, ਉਹਨਾਂ ਨੂੰ ਕੇਂਦਰੀ ਏਜੰਸੀ ਹੀ ਕੋਈ ਨੱਪ ਸਕਦੀ ਹੈ, ਉਹ ਵਿਜੀਲੈਂਸ ਦੇ ਹੱਥ ਵਸ ਨਹੀਂ ਹੈ। ਸੋ ਵਿਜੀਲੈਂਸ ਇੱਥੋਂ ਤੱਕ ਪਹੁੰਚ ਗਈ। ਹੁਣ ਇੱਕ ਤਰ੍ਹਾਂ ਨਾਲ ਕਹਿ ਲਈਏ ਵਿਜੀਲੈਂਸ ਨੇ ਹੱਥ ਖੜੇ ਕਰਕੇ ਕਹਿਤਾ ਵੀ ਆਹ 3 ਬੰਦੇ ਲੈ ਆਓ, ਅਸੀਂ ਅੱਗੇ ਤੁਰ ਪਏ। ਹੁਣ 3 ਬੰਦੇ ਸ਼ੁੱਧਮ ਹੋ ਗਏ ਆ, 3 ਬੰਦੇ ਲੱਭ ਹੀ ਨਹੀਂ ਰਹੇ। ਡੱਡੀ ਵੀ ਫਰਾਰ ਹੈ, ਸੁਖਪ੍ਰੀਤ ਤੋਂ ਜਿਹੜਾ ਬਠਿੰਡੇ ਵਾਲਾ ਜਿਹੜਾ ਅਕੈਡਮੀ ਚਲਾਉਂਦਾ ਸੀਗਾ ਉਹ ਵੀ ਫਰਾਰ ਹੋ ਗਿਆ, ਰੂਪੋਸ਼ ਹੋ ਗਿਆ। ਆ ਜਿਹੜਾ ਨਵਾਂ ਨਿਕਲਿਆ ਸੀ ਚਿਕੜਮਬਾਜ਼ ਬਿੱਟੂ, ਇਹ ਵੀ ਫਰਾਰ ਹੋ ਗਿਆ। ਹੁਣ ਵਿਜੀਲੈਂਸ ਕੋਲੇ ਇੱਕ ਹੀ ਆਪਸ਼ਨ ਬਚਦਾ ਕਿ ਇਹਨਾਂ ਨੂੰ ਕਿਸੇ ਤਰੀਕੇ ਨਾਲ ਗ੍ਰਿਫਤਾਰ ਕੀਤਾ ਜਾਵੇ ਤੇ ਇਹਨਾਂ ਦੇ ਮੂੰਹੋਂ ਉਗਲਾਇਆ ਜਾਵੇ, ਫਿਰ ਵਿਜੀਲੈਂਸ ਅੱਗੇ ਤੁਰ ਸਕਦੀ ਹੈ। ਹਾਲਾਂਕਿ ਵਿਜੀਲੈਂਸ ਨੂੰ ਸਾਫ਼ ਹੈ, ਸਪਸ਼ਟ ਹੈ ਕਿ ਤੇ ਦਾਦਾ ਕੌਣ ਸਨ, ਉੱਤੇ ਕਿਹੜੇ ਮਲਾਈ ਛਕ ਰਹੇ ਸਨ, ਇਹ ਛੋਟੇ ਦਲਾਲ ਹੈ। ਵਿਜੀਲੈਂਸ ਨੂੰ ਸਾਫ਼ ਹੈ, ਪਰ ਵਿਜੀਲੈਂਸ ਇਹਨਾਂ ਨੂੰ ਆਧਾਰ ਬਣਾ ਕੇ ਅੱਗੇ ਜਾਣਾ ਚਾਹੁੰਦੀ ਹੈ ਕਿਉਂਕਿ ਵਿਜੀਲੈਂਸ ਆਪਦੇ ਮੂੰਹ ਦੇ ਵਿੱਚ ਜਿਹੜਾ ਬਰੂਦ ਨਹੀਂ ਪਾਉਣਾ ਚਾਹੁੰਦੀ। ਉਹ ਇਸ ਕਰਕੇ ਬਚ ਰਹੀ ਹੈ ਕਿ ਪਹਿਲਾਂ ਵੇਟ ਕੀਤਾ ਜਾਵੇ, ਇਹਨਾਂ ਨੂੰ ਫੜ ਕੇ ਖੰਗਾਲਿਆ ਜਾਵੇ, ਇਹ ਨਾ ਲੈਣ ਤੇ ਫਿਰ ਅਸੀਂ ਅੱਗੇ ਤੁਰੀਏ। ਸੋ ਵਿਜੀਲੈਂਸ ਸਾਫ਼ ਕਰ ਚੁੱਕੀ ਹੈ। ਹੁਣ ਇਹੀ ਹੈ ਕਿ ਇਹ 3 ਬੰਦੇ ਜਿੰਨਾ ਚਿਰ ਗ੍ਰਿਫਤਾਰ ਨਹੀਂ ਹੁੰਦੇ ਉਦੋਂ ਤੱਕ ਇਸ ਜਾਂਚ ਤੇ ਹਾਲ ਫਿਲਹਾਲ ਫੁੱਲ ਸਟਾਪ ਲੱਗ ਜਾਏਗਾ। ਤੇ ਦੂਜਾ, ਜੇ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਕੀ ਇਹ ਜਾਂਚ ਜਿਹੜੀ ਅੱਗੇ ਨਹੀਂ ਤੁਰ ਸਕੇਗੀ? ਤੁਰ ਸਕਦੀ ਹੈ। ਉਹ 2 ਹੋਰ ਗ੍ਰਿਫਤਾਰੀਆਂ ਹੋਣ ਦੀ ਜਿਹੜੀ ਹੈ ਨਿਰਭਰ ਹੈ। ਉਹ ਹੈ ਸੁਰੇਸ਼ ਯਾਦਵ ਤੇ ਜਿਹੜਾ ਗੁਰੂ ਜੀ, ਜਿਹਦਾ ਹਾਲੇ ਤੱਕ ਪੂਰਾ ਨਾਮ ਹੀ ਨਹੀਂ, ਜਿਹੜੇ ਲਖਨਊ ਤੇ ਦਿੱਲੀ ਦੇ ਵਿੱਚ ਤਿਆਰੀ ਕਰਵਾਉਂਦੇ ਸੀ, ਜਿਨ੍ਹਾਂ ਦੇ ਕੋਲ ਪੇਪਰ ਹੁੰਦਾ ਸੀ। ਉਹਨਾਂ ਨੇ ਅੱਗੇ ਨੈਟਵਰਕ ਬਣਾਇਆ ਸੀ ਪੰਜਾਬ 'ਚ ਕਿ ਸਾਮੀਆਂ ਲੱਭ। ਸੋ ਜਾਂ ਤੇ ਉਹਨਾਂ 'ਚੋਂ ਕੋਈ ਗ੍ਰਿਫਤਾਰੀ ਹੋਵੇ ਜਾਂ ਇਹਨਾਂ 3 'ਚੋਂ ਗ੍ਰਿਫਤਾਰੀ ਹੋਵੇ, ਫਿਰ ਹੀ ਜਾ ਕੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਹੈ। ਹਾਲ ਦੀ ਘੜੀ ਖਬਰਾਂ ਇਹ ਆ ਰਹੀਆਂ, ਵਿਜੀਲੈਂਸ ਨੇ ਸਾਫ਼ ਕਰ ਦਿੱਤਾ। ਉਹਨੇ ਕਿਹਾ ਭਾਈ ਸਾਹਿਬ, ਜਿਹੜੀ ਵੀ ਪੰਜਾਬ ਦੇ ਵਿੱਚ ਭਰਤੀ ਹੋਈ ਆ 10-12 ਸਾਲਾਂ ਦੇ ਵਿੱਚ, ਜਿਹੜੀ ਵੀ ਭਰਤੀ ਜਿਹਦੇ ਵਿੱਚ ਅਸਾਮੀਆਂ 2 ਦਰਜਨ ਤੋਂ ਵੱਧ ਸਨ, ਉਹ ਸਾਰੀਆਂ ਭਰਤੀਆਂ ਹੀ ਗੜਬੜੀ ਕਰਦੇ। ਹੁਣ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਕੋਈ ਵੀ ਭਰਤੀ ਇਹੋ ਜਿਹੀ ਨਹੀਂ ਜਿਹੜੀ ਸੁਖੀ ਸਾਂਦੀ ਕਰ ਲਈ ਹੋਵੇ, ਇਹਨਾਂ ਸਲੱਗਾਂ ਨੇ ਕੋਈ ਵੀ ਨਹੀਂ ਛੱਡੀ। ਸੋ ਮਾਮਲਾ ਜਿਹੜਾ ਉਹ ਬਹੁਤ ਗੰਭੀਰ ਹੈ, ਬਹੁਤ ਜ਼ਿਆਦਾ ਜਿਹੜਾ ਹੱਕਮਾਰੀ ਵਾਲਾ। ਹੁਣ ਇਹਨਾਂ ਤੇ ਮਸਰ ਹੈ ਕਿ ਕਦੋਂ ਇਹ ਗ੍ਰਿਫਤਾਰੀਆਂ ਹੁੰਦੀਆਂ। ਪਰ ਬਿੱਟੂ ਬਾਰੇ ਤਾਂ ਹੁਣ ਜਿਹੜੇ ਆ ਉਹ ਬੜੇ ਕਿਸੇ ਦਿਲਚਸਪ ਤੇ ਅਜੀਬ ਜਿਹੇ ਨਿਕਲਦੇ ਆਉਂਦੇ ਪਏ। ਬਿੱਟੂ 3 ਕਿੱਲਿਆਂ ਦਾ ਮਾਲਕ ਸੀ। ਅੱਜ ਦੀ ਅਖਬਾਰ ਦੇ ਵਿੱਚ ਹੱਥ ਜੋੜ ਕੇ ਬੈਠਾ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਲ, ਜਿਵੇਂ ਕਹਿ ਰਿਹਾ ਹੋਵੇ ਕਿ ਮੇਰੀ ਜਾਨ ਛਡਾਓ। ਦੂਜੇ ਪਾਸੇ ਉਹਦੇ ਪਿੰਡ ਦੇ ਦੱਸਦੇ ਆ ਕਿ 3 ਏਕੜ ਜ਼ਮੀਨ ਦੀ ਮਾਲਕੀ ਸੀ ਇਹਦੇ ਕੋਲ, ਤੇ ਕੋਠੀ ਕਹਿੰਦੇ ਐਡੀ ਵੱਡੀ ਛੰਡੀ ਹੈ ਕਿ ਉਤੋਂ ਪੰਛੀ ਲੰਘਦਾ ਵੀ ਜਿਹੜਾ ਹੈ ਉਹ ਬੇਈਮਾਨ ਹੋ ਜਾਂਦਾ ਕਿ ਇਸ ਬਨੇਰੇ ਤੇ ਬਹਿਣ ਦਾ ਕਿਸੇ ਮੈਨੂੰ ਮੌਕਾ ਮਿਲ ਜੇ। ਨਾਲ ਬਲੈਰੋ ਤੇ ਬੁਲਟ ਤੇ ਪਤਾ ਨਹੀਂ ਕੀ ਕੁਛ ਬੈਨਰ ਸਾਰੇ ਪਿੰਡ 'ਚ ਲਾਏ ਸੀ। ਜਿਵੇਂ ਨਾ ਆਇਆ ਨਾਲ ਦੀ ਨਾਲ ਬੈਨਰ ਝੰਡੇ ਤੋਂ ਕੋਠੀਆਂ ਤੋਂ ਗਾਇਬ ਹੋ ਗਏ। ਪਰ 3 ਕਿੱਲਿਆਂ ਵਾਲਾ ਕਿਵੇਂ ਨਵਾਬ ਬਣਿਆ ਇਹ ਹੁਣ ਪਤਾ ਲੱਗ ਗਿਆ। ਔਰ ਦਿਲਚਸਪ ਗੱਲ ਇਹ ਹੈ ਕਿ ਇਹਦੇ ਤੇ ਗਿੱਦੜਵਾਹਾ ਕਚਹਿਰੀ ਚੋਂ ਇੱਕ ਬੰਦਾ ਅਗਵਾ ਕਰਨ ਦਾ ਵੀ ਕੇਸ ਚੱਲਦਾ ਹੈ। ਜੀ ਜੀ। ਤੇ ਅੱਗੇ ਵਧਦੇ ਆਪਾਂ ਮਿੰਟੂ ਜੀ ਵੀ PMIT ਸਿੱਖਿਆ ਵਿਭਾਗ ਦਾ ਮੈਰੀਟੋਰੀਅਸ ਕਾਰਨਾਮਾ ਆਇਆ ਸਾਹਮਣੇ। ਇਹਨਾਂ ਨੇ ਬੜਾ ਅਜੀਬ ਕਾਰਨਾਮਾ ਕੀਤਾ ਜੀ। ਇੱਕ
ਮੈਰੀਟੋਰੀਅਸ ਸਕੂਲ ਖੁੱਲੇ ਸਨ ਪੰਜਾਬ ਦੇ ਵਿੱਚ। ਪੰਜਾਬ ਸਰਕਾਰ ਨੇ ਵਧੀਆ ਉਦਮ ਕੀਤਾ ਸੀਗਾ, ਜਿਹਦੇ ਵਿੱਚ ਗਰੀਬ ਬੱਚੇ ਜਿਹੜੇ ਉੱਚ ਕੋਟੀ ਦੇ ਹੁਸ਼ਿਆਰ ਆ, ਜਿਹੜੇ ਚੰਗੇ ਨੰਬਰਾਂ ਨਾਲ ਪਾਸ ਹੋਏ, ਮੇਰੇ ਖਿਆਲ ਨਾਲ 80 ਨੰਬਰਾਂ ਤੋਂ ਵੱਧ ਵਾਲਿਆਂ ਲਈ ਸੀਟਾਂ ਰੱਖੀਆਂ ਗਈਆਂ ਸਨ ਕਿ ਉਹਨਾਂ ਦਾ ਰਿਹਾਇਸ਼ ਦਾ ਖਰਚਾ, ਉਹਨਾਂ ਦੀ ਪੜ੍ਹਾਈ ਦਾ ਖਰਚਾ ਸਾਰਾ ਮੁਫਤ ਹੀ ਹੈ। ਤੇ ਉਹ ਗਰੀਬ ਬੱਚਿਆਂ ਲਈ, ਜਿਹੜੇ ਕਾਬਲ ਬੱਚੇ, ਉਹਨਾਂ ਲਈ ਇੱਕ ਬਹੁਤ ਵਧੀਆ ਉਦਮ ਸੀਗਾ। ਪਰ ਜਦੋਂ ਐਤਕੀ PMIT ਦਾ ਰਿਜ਼ਲਟ ਆਇਆ, ਹਾਲਾਂਕਿ ਪਹਿਲਾਂ ਖਬਰਾਂ ਆਈਆਂ ਕਿ ਬੱਚੇ ਬਹੁਤ ਸਾਰੇ ਦੌੜ ਰਹੇ ਆ ਉਹਨਾਂ ਦੇ ਵਿੱਚੋਂ, ਕਿਉਂਕਿ ਦੇਹਾਤ ਚੋਂ ਆਏ ਸਨ ਬੱਚੇ, ਉਹਨਾਂ ਦਾ ਇਸ ਮਾਹੌਲ ਦੇ ਵਿੱਚ ਢਲਣਾ ਨਹੀਂ ਹੋਇਆ, ਬਹੁਤ ਸਾਰੇ ਬੱਚੇ ਉੱਥੋਂ ਚਲੇ ਵੀ ਗਏ। ਪਰ ਐਤਕੀ ਜਦੋਂ PMIT ਦਾ ਹੁਣ ਆਇਆ, ਕੁਝ ਦਿਨ ਪਹਿਲਾਂ ਰਿਜ਼ਲਟ ਆਇਆ, ਤਾਂ ਉਹਦੇ 'ਚ ਇਹਨਾਂ ਨੇ ਕਿਹਾ ਕਿ 56 ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀ ਜਿਹੜੇ ਉਹ PMIT ਦੀ ਮੈਰਿਟ ਦੇ ਵਿੱਚ ਆਏ। ਜਦੋਂ ਪੱਤਰਕਾਰਾਂ ਨੂੰ ਥੋੜਾ ਜਿਹਾ ਸ਼ੱਕ ਹੋਇਆ ਕਿ ਇੰਨੇ ਜ਼ਿਆਦਾ ਬੱਚੇ ਮੈਰਿਟ ਦੇ ਵਿੱਚ ਆ ਗਏ ਆ ਔਰ ਇੰਨੇ ਬੱਚੇ ਜਿਹੜੇ ਆ ਉਹ ਟੌਪਰ ਬਣ ਗਏ, ਤੇ ਫਿਰ ਉਹ ਸਾਰੀਆਂ ਚੀਜ਼ਾਂ ਪਰਤਾਂ ਜਿਹੜੀਆਂ ਉਹ ਖੁੱਲਣੀਆਂ ਸ਼ੁਰੂ ਹੋਈਆਂ। ਉਹਦੇ ਵਿੱਚ ਇਹ ਆਇਆ ਜੀ ਕਿ 56 ਜਿਹੜੇ ਵਿਦਿਆਰਥੀਆਂ ਦੇ ਨਾਂ ਲੈਂਦੇ ਸਨ, ਉਹਨਾਂ ਦੇ ਵਿੱਚੋਂ 49 ਵਿਦਿਆਰਥੀ ਤਾਂ ਪਹਿਲੇ 3000 ਦੇ ਵਿੱਚ ਵੀ ਨਹੀਂ ਹੈ, ਤੇ ਜਿਹੜੇ 7 ਨੇ ਉਹ 2000 ਤੋਂ 3000 ਦੀ ਰੈਂਕ ਦੇ ਵਿਚਾਲੇ ਆ, ਯਾਨੀ ਉਤਲੀ 100 ਵਾਲੀ ਰੈਂਕ ਦੇ ਵਿੱਚ ਕੋਈ ਹੈ ਹੀ ਨਹੀਂ। ਇਹਨਾਂ ਨੇ ਕਿਹਾ ਜੀ ਟੌਪਰ ਹੈ ਜੀ, ਸਾਡੇ ਟੌਪਰ, ਰੌਲਾ ਪਾ ਦਿੱਤਾ, ਇੱਥੋਂ ਚੱਕ ਕੇ ਪ੍ਰਕਾਸ਼ ਸਿੰਘ ਬਾਦਲ ਤੋਂ ਵਧਾਈ ਵੀ ਦਵਾ ਦਿੱਤੀ। ਹੌਲੀ ਹੌਲੀ ਹੁਣ ਪਤਾ ਲੱਗਾ ਕਿ ਉਹ ਤੇ ਹੈ ਹੀ ਸਾਰਾ ਗੜਬੜ ਸੀਗੀ ਕਿ 49 ਵਿਦਿਆਰਥੀ ਜਿਹੜੇ ਉਹ ਤਾਂ 3000 ਦੀ ਰੈਂਕ ਤੋਂ ਵੀ ਹੇਠਾਂ ਪਛੜੇ ਹੋਇਆ। ਜਦ ਕਿ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ MBBS ਸੀਟਾਂ, ਜਿਹਦੇ ਲਈ ਪ੍ਰੀਖਿਆ ਹੁੰਦੀ ਹੈ, ਪ੍ਰੀ ਮੈਡੀਕਲ ਇੰਟਰਸਟ ਟੈਸਟ ਜਿਹੜਾ, ਜਿਹਦੇ ਲਈ ਉਹ ਹੁੰਦੀ ਹੈ ਸਿੱਖਿਆ, ਉਹਦੇ ਵਿੱਚ 1300 ਸੀਟਾਂ ਨੇ ਸਾਡੇ ਕੋਲ ਇੱਥੇ ਪੰਜਾਬ ਦੇ ਵਿੱਚ। MBBS ਤੇ ਡੈਂਟਲ ਕਾਲਜ ਤੇ BDS ਕਾਲਜ ਹੈ ਜਿਹੜੇ, ਤੇ ਉਹਨਾਂ ਦੇ ਵਿੱਚ 2000 ਤੋਂ ਹੇਠਲੇ ਰੈਂਕ ਵਾਲੇ ਉਮੀਦਵਾਰਾਂ ਨੂੰ ਛੱਡ ਕੇ ਬਾਕੀਆਂ ਨੂੰ ਸੂਬਾ ਸਰਕਾਰ ਦੇ ਕੋਟਾ ਵਰਗ ਜਿਹੜਾ ਘੱਟੋ ਘੱਟ ਫੀਸ ਦਾ ਹੁੰਦਾ ਦਾਖਲਾ, ਉਹਦੇ 'ਚ ਉਹਨਾਂ ਨੂੰ ਥਾਂ ਮਿਲਣਾ ਹੀ ਸੰਭਵ ਨਹੀਂ ਜੀ। 1300 ਸੀਟਾਂ ਦੇ ਵਿੱਚ ਇਹਨਾਂ ਨੂੰ ਕਿਤੇ ਸੀਟ ਮਿਲਣੀ ਵੀ ਸੰਭਵ ਨਹੀਂ। ਤੇ ਜਿਨ੍ਹਾਂ ਦਾ ਇਹਨਾਂ ਨੇ ਢੋਲ ਪਿੱਟਾ ਜੀ, ਸਾਡੇ ਤੇ 56 ਜਿਹੜੇ ਉਹਨਾਂ ਨੇ ਰਣ ਭੂਮੀ 'ਚ ਕਮਾਲ ਕਰ ਦਿੱਤੀ, ਉਹਨਾਂ ਤੇ ਜੰਗ ਜਿੱਤ ਲਿਆ। ਹੁਣ ਸਰਕਾਰ ਨੂੰ ਜਵਾਬ ਦੇਣਾ ਔਖਾ ਹੋਇਆ ਪਿਆ। ਇਹ ਜਿਹੜੇ ਰੈਂਕ ਦੇ ਵਿੱਚ ਫਾੜੀ ਸੀ, ਤੁਸੀਂ ਉਹਨਾਂ ਨੂੰ ਪਹਿਲੇ ਨੰਬਰ ਤੇ ਬਣਾ ਦਿੱਤਾ। ਚਲੋ ਬਣਾ ਹੀ ਦਿੱਤਾ ਤੇ ਗੱਲ ਬਾਹਰ ਨਾ ਕੱਢਦੇ, ਤੁਸੀਂ ਤਾਂ ਵਧਾਈਆਂ ਵੀ ਦੇਤੀਆਂ। ਹੁਣ ਵਧਾਈਆਂ ਦੇਤੀਆਂ, ਤੁਹਾਡੀਆਂ ਵਧਾਈਆਂ ਦੀਆਂ ਪੱਤਰਕਾਰਾਂ ਨੇ ਤਬਾਹੀਆਂ ਕਰਤੀਆਂ ਜੀ। ਵੈਸੇ ਨਾ ਉਦਣ ਸ਼ੱਕ ਜਿਹਾ ਹੋ ਤੇ ਰਿਹਾ ਸੀ ਜਿੱਦਣ ਇਹ ਪਹਿਲੇ ਦਿਨ ਖਬਰ ਆਈ ਸੀ ਵੀ ਇੰਨੇ ਜ਼ਿਆਦਾ ਜਾਣੇ ਜਿਹੜੇ ਆ ਟੌਪ ਕੀਤੇ ਆ, ਲੱਗਦਾ ਆਪਣੀ ਕਲਾਸ ਦੇ ਟੌਪਰ ਹੀ ਜਿਹੜੇ ਦੱਸਦੇ ਆ ਵੀ ਇੰਨਿਆਂ ਦੇ ਵਿੱਚੋਂ ਇੰਨੇ ਜਾਣੇ ਪਾਸ ਹੋਏ ਆ ਜੀ। ਅੱਗੇ ਗੱਲ ਕਰਦੇ ਆ, ਸੰਸਦੀ ਸਕੱਤਰ ਤਾਂ ਕਾਫੀ ਜਿਹੜੇ ਬਣ ਗਏ ਪਰ ਤਨਖਾਹ ਨਹੀਂ ਮਿਲੀ। ਕਿਸੇ ਨੇ ਆਖਿਆ ਸੀਗਾ ਨਾ ਬਾਬਾ ਜੀ ਤੁਹਾਡੇ ਚੇਲੇ ਬੜੇ ਹੋ ਗਏ, ਮੈਂ ਆਖਿਆ ਸਾਧ ਨੇ, ਜਦੋਂ ਭੁੱਖੇ ਮਰੇ ਸਾਰੇ ਨਿਕਲ ਜਾਂਦੇ ਜੀ। ਤੇ ਉਹ ਮੁੱਖ ਸੰਸਦੀ ਸਕੱਤਰਾਂ ਵਾਲੀ ਗੱਲ ਹੋਈ ਪਈ ਆ। ਇਹਨਾਂ ਨੇ 6 ਤਾਂ ਪਿੱਛੇ ਜੇ ਬਣਾਤੇ ਸੀ ਜੀ, ਜਿਹੜੇ 6 ਬਣਾਏ ਉਹਨਾਂ ਦੀ ਯਾਦ ਨੂੰ ਸਗੋਂ ਵਕਤ ਪੈ ਗਿਆ, ਕਿਉਂਕਿ ਉਹਨਾਂ ਦੀ ਜਿਹੜੀ MLA ਵਾਲੀ ਤਨਖਾਹ ਸੀ ਉਹ ਵੀ ਬੰਦ ਹੋ ਗਈ, ਤੇ ਜਿਹੜੀ ਸੰਸਦੀ ਸਕੱਤਰ ਵਾਲੀ ਸੀ ਉਹ ਹਾਲੇ ਤੱਕ ਮਿਲੀ ਨਹੀਂ। ਉਹ ਕਹਿੰਦੇ ਕਿ ਉਹ ਜਿਵੇਂ ਕਹਿੰਦੇ ਨਾ, ਮੱਝ ਵੇਚੀ ਘੋੜੀ ਲਈ, ਦੁੱਧ ਪੀਣੋਂ ਗਏ ਤੇ ਲਿੱਦ ਸੁੱਟਣੀ ਪਈ, ਸਾਰੇ ਪੱਤੇ ਫਸ ਗਏ। ਮੁੱਖ ਸੰਸਦੀ ਸਕੱਤਰ ਸੀਗੇ ਜਿਹੜੇ, ਕਿਉਂਕਿ ਉਹਨਾਂ ਦੀ ਫਾਈਲ ਜਿਹੜੀ ਪ੍ਰਵਾਨ ਕਰਨੀ ਸੀਗੀ, ਜਿਹੜਾ ਮੁੱਖ ਪਾਰਲੀਮੈਂਟ ਸਕੱਤਰਾਂ ਦੀ ਤਨਖਾਹ ਦੀ ਜਿਹੜੀ ਫਾਈਲ ਸੀਗੀ, ਉਹ ਸੁਪਰੀਡੈਂਟ ਨੂੰ DD ਪਾਵਰਾਂ ਜਿਹੜੀਆਂ ਦੇਣੀਆਂ ਸੀਗੀਆਂ ਵਿੱਤ ਮੰਤਰਾਲੇ ਨੇ, ਜਿਹੜਾ ਹੁੰਦਾ ਸਾਡਾ ਵਿੱਤੀ ਵਿਭਾਗ, ਉਹਨੇ ਹਾਲੇ ਤੱਕ ਪਾਵਰਾਂ ਨਹੀਂ ਦਿੱਤੀਆਂ ਕਿਸੇ ਵੀ ਸੁਪਰਡੈਂਟ ਨੂੰ ਤਨਖਾਹ ਜਾਰੀ ਕਰਨੀ। ਇਸ ਕਰਕੇ ਉਹਨਾਂ ਦਾ ਜਿਹੜਾ ਪੈਸਾ ਤਨਖਾਹ ਦਾ ਰੁਕ ਗਿਆ, ਕਿਉਂਕਿ ਕਿਸੇ ਕੋਲ ਵੀ ਉਹ DD ਪਾਵਰਾਂ ਨਹੀਂ ਤਨਖਾਹ ਜਾਰੀ ਕਰਨੀ। ਤੇ ਹਾਲ ਦੀ ਘੜੀ ਉਹ ਫਾਈਲ ਕਿਸੇ ਘੁੰਮਣ ਘੇਰੀ 'ਚ ਫਸੀ ਹੋਈ ਹੈ, ਕਿਉਂਕਿ ਮੁੱਖ ਮੰਤਰੀ ਸਾਹਿਬ ਤੇ ਸੰਗਤ ਦਰਸ਼ਨ ਕਰ ਰਹੇ ਆ, ਤੇ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਆ ਉਹ ਅੱਜ ਕੱਲ੍ਹ ਕਿਤੇ ਆਰਾਮ ਫਰਮਾ ਰਹੇ, ਘੱਟ ਹੀ ਬਾਹਰ ਨਿਕਲ ਰਹੇ ਨੇ। ਸੋ ਜਦ ਤੱਕ ਹੁਣ ਸਰਕਾਰਾਂ ਵਿਹਲੀਆਂ ਨਹੀਂ ਹੁੰਦੀਆਂ, ਉਦੋਂ ਤੱਕ ਹੋ ਸਕਦਾ ਇਹਨਾਂ ਨੂੰ ਵੀ ਖਾਲੀ ਬੋਝੇ ਕਰਨਾ ਪਵੇ। ਪਰ ਮੁੱਖ ਸੰਸਦੀ ਸਕੱਤਰਾਂ ਲਈ ਜਿਹੜਾ ਇੱਕ ਢਾਰਸ ਦਾ ਸਬਬ ਹੋ ਸਕਦਾ ਉਹ ਇਹ ਹੈ ਕਿ ਇਹ ਦਿਨ ਕੱਟੀਆਂ ਕਰ ਸਕਦੇ ਆ ਮਾਸਟਰਾਂ ਨੂੰ ਵੇਖ ਕੇ, ਜਿਨ੍ਹਾਂ ਨੂੰ ਵਿਚਾਰਿਆਂ ਨੂੰ 6 ਮਹੀਨੇ ਹੋ ਗਏ ਆ, ਉਹਨਾਂ ਨੂੰ ਤਨਖਾਹ ਨਹੀਂ ਮਿਲੀ, ਉਹਨਾਂ ਵੱਲ ਵੇਖ ਕੇ ਗੁਜ਼ਰ ਬਸਰ ਕਰ ਜੀ। ਅਗਲੀ ਆਪਾਂ ਗੱਲ ਕਰਦੇ ਹਾਂ, ਜਿਹੜੀ ਪੰਜਾਬ ਦੀ ਸਭ ਤੋਂ ਗੰਭੀਰ ਸਮੱਸਿਆ ਜਿਹੜੀ ਇਸ ਟਾਈਮ ਬਣੀ ਪਈ ਆ, ਨਸ਼ਿਆਂ ਦੀ। ਅੱਧੀ ਦਰਜਨ ਬੱਚੇ ਨਸ਼ਾ ਕਰਦੇ ਫੜੇ ਗਏ, ਅਬੋਹਰ ਦੇ ਵਿੱਚ ਫੜੇ ਗਏ ਜੀ। ਔਰ ਹੱਦ ਵਾਲੀ ਗੱਲ ਹੈ ਕਿ ਇਹਨਾਂ ਦੀ ਉਮਰ 9 ਤੋਂ 13 ਸਾਲ ਜੀ, ਜਿਹੜੀ ਸਭ ਤੋਂ ਗੰਭੀਰ ਕਰਦੀ ਹੈ ਸਾਨੂੰ ਕਿ 9 ਤੋਂ 13 ਸਾਲ ਉਮਰ ਤੇ ਅੱਲੜ ਉਮਰ ਆ। ਅੱਲੜ ਕੀ ਬਚਪਨੇ ਵਾਲੀ ਬਿਲਕੁਲ ਕੱਚੀ ਉਮਰ ਆ। ਇਸ ਕੱਚੀ ਉਮਰ ਦੇ ਵਿੱਚ ਬੱਚਾ ਨਸ਼ਿਆਂ ਦੀ ਗ੍ਰਿਫਤ ਚ ਆ ਜਾਏ ਤੇ ਉਹਦਾ ਜੀਵਨ, ਕਿਉਂਕਿ ਮੈਂ ਸੰਥਾਪ ਹੰਡਾਇਆ ਵਾ, ਤੇ ਇਹ ਤੇ
ਬਹੁਤ ਜ਼ਿਆਦਾ ਬੱਚੇ ਦਾ, ਜਿਵੇਂ ਕਹਿ ਲਈਏ ਬੱਚੇ ਦਾ ਕੈਰੀਅਰ ਤੇ ਕੀ ਹੈ, ਵਿਚਾਰੇ ਜਿਹੜੇ ਸੀਗੇ ਇਹ ਢਾਬਿਆਂ ਟੂਬਿਆਂ ਤੇ ਜ਼ਿਆਦਾ ਕੰਮ ਕਰਨ ਵਾਲੇ ਸਨ ਬੱਚੇ, ਪਰ ਉਹਦਾ ਜਿਹੜਾ ਜੀਵਨ ਆ ਉਹ ਸਾਰਾ ਤਹਿਸ ਨਹਿਸ ਹੋ ਜਾਂਦਾ। ਗੁਰਬਤ ਕੱਟੀ ਜਾ ਸਕਦੀ ਹੈ, ਪਰ ਜਿਹੜੀ ਇਹ ਅਲਾਮਤ ਹੈ ਨਸ਼ੇ ਵਾਲੀ, ਇਹ ਜੀਵਨ ਨਹੀਂ ਕੱਟਣ ਦਿੰਦੀ। ਸੋ ਏਡੀ ਛੋਟੀ ਉਮਰ ਦੇ ਵਿੱਚ ਇਹਨਾਂ ਬੱਚਿਆਂ ਦਾ ਨਸ਼ੇ ਦੇ ਚਪੇਟ ਚ ਆਉਣਾ, ਉਹ ਸਮਾਜ ਨੂੰ ਦੁਖੀ ਕਰਨ ਵਾਲਾ ਹੈ, ਸਮਾਜ ਨੂੰ ਚੇਤਨ ਕਰਨ ਵਾਲਾ ਹੈ, ਜਾਗਰੂਕ ਕਰਨ ਵਾਲਾ ਕਿ ਭਾਈ ਉੱਠੋ ਹੁਣ। ਇਹ ਜਿਹੜੇ ਸੀਗੇ ਬੱਚੇ ਆ, 8-9 ਬੱਚੇ ਦੱਸਦੇ ਆ ਜਿਹੜੇ ਹਿਰਾਸਤ ਦੇ ਵਿੱਚ ਲੈ ਕੇ, ਕੋਈ ਬੀੜੀਆਂ ਪੀਂਦਾ ਸੀ, ਕੋਈ ਸਿਗਰਟ ਪੀ ਰਿਹਾ ਸੀ, ਔਰ ਕਈ ਬੱਚੇ ਵਿੱਚੋਂ ਅਜਿਹੇ ਸਨ ਜਿਹੜੇ ਉਸ ਸਮੇਂ ਨਸ਼ੀਲੀ ਦਵਾਈ ਦਾ ਸੇਵਨ ਕਰ ਰਹੇ ਸੀ। ਇਹ ਬੱਚੇ ਨਸ਼ੀਲੀ ਦਵਾਈ ਜਿਹੜੀ ਆ, ਕਿਉਂਕਿ ਇਹਨਾਂ ਕੋਲ ਪੈਸੇ ਬੜੇ ਘੱਟ ਹੁੰਦੇ ਆ, ਤੇ ਇਹ ਫਿਰ ਫਲੂਇਡ ਹੈ ਜਿਹੜਾ ਫਲੂਇਡ ਪੱਖਰ ਮਟੇਣ ਵਾਲਾ ਹੁੰਦਾ, ਕਿਸੇ ਕਾਗਜ਼ ਤੇ ਮਿਸਟੇਕ ਹੋ ਗਈ ਤੇ ਜਿਹਨੂੰ ਆਪਾਂ ਡ੍ਰੌਪ ਜਿਹਾ ਪਾ ਕੇ ਉਹ ਸਾਫ਼ ਕਰ ਦਿੰਦੇ ਕਾਗਜ਼ ਤੋਂ, ਉਹ ਫਲੂਇਡ ਨੂੰ ਰੁਮਾਲ ਤੇ ਪਾ ਕੇ ਸਨੱਫ ਕਰਦੇ ਆ, ਜਾਂ ਜਿਹਦੇ ਨਾਲ ਪੈਂਚਰ ਲਾਏ ਜਾਂਦੇ ਸਾਈਕਲਾਂ ਦੀ ਟਿਊਬ ਨੂੰ, ਮੋਟਰਸਾਈਕਲਾਂ ਦੀ ਟਿਊਬ ਨੂੰ, ਉਹ ਸੋਲੂਸ਼ਨ ਹੁੰਦਾ ਡੱਬੀ ਜੇ ਹੁੰਦੀ ਹੈ ਤੇ ਲਾਲ ਜਿਹਾ ਸੋਲਿਊਸ਼ਨ ਨਿਕਲਦਾ, ਤੇ ਉਹ ਸੋਲਿਊਸ਼ਨ ਜਿਹੜਾ ਆ ਉਹ ਇਹ ਸਨੱਫ ਕਰਦੇ ਆ। ਇਹ ਬੜੇ ਮਾਰੂ ਨਸ਼ੇ ਆ ਜੋ ਬੱਚਿਆਂ ਨੂੰ ਦੌਰੇ ਪੈਣ ਲਾ ਦਿੰਦੇ ਆ, ਬੱਚਿਆਂ ਨੂੰ ਕਈ ਵਾਰ ਤੇ ਜਾਨ ਤੋਂ ਹੱਥ ਧੋਣੇ ਪੈਂਦੇ ਆ। ਬੜੇ ਖਤਰਨਾਕ, ਇਹ ਸਸਤੇ ਹੁੰਦੇ ਪਰ ਖਤਰਨਾਕ ਬੜੇ ਹੁੰਦੇ ਆ ਜਿਹੜੇ ਨਸ਼ੇ ਕਰਦੇ ਆ। ਕੱਲ ਇਹਨਾਂ ਨੂੰ ਬੱਚਿਆਂ ਨੂੰ ਫੜਿਆ ਗਿਆ, ਕਰਨਾ ਤੇ ਇਹਨਾਂ ਦੇ ਖਿਲਾਫ ਕੀ ਹੈ, ਚੇਤਾਵਨੀ ਦੇ ਕੇ ਛੱਡ ਦੇਣਗੇ ਇਹਨਾਂ ਦੇ ਮਾਂ ਪਿਓ ਨੂੰ, ਪਰ ਸਾਡੇ ਸਮਾਜ ਲਈ ਗੰਭੀਰ ਵਿਸ਼ਾ, ਕਿਉਂਕਿ ਇਸ ਤੋਂ ਪਹਿਲਾਂ ਕਿਉਂਕਿ ਸਾਨੂੰ ਪੰਜਾਬੀਆਂ ਨੂੰ ਭੁੱਲਣ ਦੀ ਆਦਤ ਆ। ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ, ਉੱਥੇ 2 ਬੱਚੇ, ਇੱਕ 10 ਕੁ ਸਾਲ ਦਾ ਸੀ, ਇੱਕ 12 ਕੁ ਸਾਲ ਦਾ ਸੀ, ਉਹ ਵੀ ਸੋਲਿਊਸ਼ਨ ਜਿਹੜਾ ਲਿਫਾਫੇ ਚ ਪਾ ਕੇ ਸੁੰਘਣ ਡਿਆ ਸੀ। ਇੱਕ ਨੇ ਵੱਧ ਸੁੰਘ ਲਿਆ, ਦੂਜੇ ਨੇ ਦੁਖੀ ਹੋ ਕੇ ਉਹਦੇ ਸਿਰ ਚਿੱਟ ਮਾਰੀ, ਥਾਂ ਹੀ ਮਰ ਗਿਆ। ਉਦੋਂ ਬੱਚੇ ਨੇ ਸੋਲਿਊਸ਼ਨ ਲਈ ਕਤਲ ਕਰ ਦਿੱਤਾ ਸੀ, ਤੇ ਸਾਡੇ ਪੰਜਾਬ ਦੇ ਵਿੱਚ ਘੱਟ ਰੌਲਾ ਪਿਆ ਸੀ, ਪੂਰੇ ਕੌਮੀ ਮੀਡੀਆ ਦੇ ਵਿੱਚ ਉਹ ਖਬਰ ਜਿਹੜੀ ਹੈ ਮੇਨ ਹੈਡਲਾਈਨ, ਪਰ ਅਸੀਂ ਪੰਜਾਬੀ ਭੁੱਲ ਜਾਂਦੇ ਹਾਂ। ਸੋ ਇਹ ਬੱਚਿਆਂ ਦਾ ਜਿਹੜਾ ਇਸ ਦਲਦਲ ਚ ਧੱਸਣਾ ਹੈ, ਉਹ ਸਾਨੂੰ ਸੰਕੇਤ ਦੇ ਰਿਹਾ ਹੈ, ਜਗਾ ਰਿਹਾ ਹੈ। ਜੇ ਹਾਲੇ ਵੀ ਅਸੀਂ ਲਾਪਰਵਾਹੀ ਦੀ ਸੇਜ ਤੇ ਘਰਾੜੇ ਮਾਰਦੇ ਰਹੇ ਤੇ ਮੇਰੇ ਖਿਆਲ ਦੇ ਨਾਲ ਸੁੱਤੇ ਪੈ ਲੁੱਟੇ ਜਾਣਾ। ਮੋੜੀ ਵੇ ਮੋੜੀ ਬਾਬਾ, ਇਹ ਤਾਂ ਹੁਣ ਉੱਥੇ ਗੱਲ ਜਿਹੜੀ ਜੀ ਆ ਗਈ ਆ ਵੀ ਜਲਦੀ ਹੁਣ ਮੋੜਾ ਪਵੇ ਤਾਂ ਚੰਗੀ ਗੱਲ ਆ। ਤੇ ਜਾਂਦੇ ਆਪਾਂ ਗੱਲ ਕਰ ਲਈਏ ਜਿਹੜੇ ਯੂਰਪੀਅਨ ਰੈਫਰੈਂਡਮ ਤੋਂ ਪ੍ਰਭਾਵਿਤ ਹੋ ਕੇ ਹੁਣ ਕੇਜਰੀਵਾਲ ਹੁਣਾਂ ਨੇ ਆਖਿਆ ਵੀ ਦਿੱਲੀ ਨੂੰ ਜਿਹੜਾ ਸੂਬੇ ਦਾ ਦਰਜੇ ਦਿਵਾਉਣ ਲਈ ਵੀ ਰਾਇਸ਼ੁਮਾਰੀ ਕਰਾਵਾਂਗੇ। ਹਾਂ ਬਿਲਕੁਲ ਜੀ, ਆਪਾਂ ਸਵੇਰ ਵਾਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਜੇ ਲੋਕਤੰਤਰ ਹੈ ਤਾਂ ਲੋਕਤੰਤਰ ਦੀ ਖੂਬਸੂਰਤੀ ਇਹ ਹੈ ਕਿ ਲੋਕ ਆਪ ਦਾ ਫੈਸਲਾ ਕਰਨ ਆਪਣੇ ਹਿੱਤਾਂ ਦਾ। ਲੋਕਤੰਤਰ ਦੀ ਖੂਬਸੂਰਤੀ ਇਹ ਹੈ। ਤੇ ਹੁਣ ਜੇ ਅਰਵਿੰਦ ਕੇਜਰੀਵਾਲ ਨੇ ਮੰਗ ਕਰ ਲਈ ਹੈ ਤੇ ਮੇਰੇ ਖਿਆਲ ਦੇ ਨਾਲ ਲੋਕਤੰਤਰ ਨੂੰ ਆਪਣੀ ਖੂਬਸੂਰਤੀ ਵਿਖਾਉਂਦੇ ਕਹਿ ਦੇਣਾ ਚਾਹੀਦਾ ਕਿ ਭਾਈ ਦਿੱਲੀ ਦੀ ਜਨਤਾ ਫੈਸਲਾ ਕਰੇ ਕਿ ਇਹਨੂੰ ਪੂਰਨ ਰਾਜ ਦਾ ਦਰਜਾ ਚਾਹੀਦਾ ਜਾਂ ਉਹ ਕੇਂਦਰ ਦੇ ਮਾਤੇ ਹਿੱਤਾਂ ਤੇ ਨਿਰਭਰ ਰਹੇ। ਸੋ ਇਹ ਫੈਸਲਾ ਹੋ ਜਾਣਾ ਚਾਹੀਦਾ, ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ। ਮੇਰੇ ਖਿਆਲ ਦੇ ਨਾਲ ਜੇ ਅਰਵਿੰਦ ਕੇਜਰੀਵਾਲ, ਹਾਲਾਂਕਿ ਕਿਰਨ ਰਿਜੀਜੂ ਹੈ ਜਿਹੜਾ ਕੇਂਦਰੀ ਮੰਤਰੀ ਹੈ ਜਿਹੜਾ, ਉਹਨੇ ਨਾਲ ਦੀ ਨਾਲ ਕਹਿਤਾ, ਕਹਿੰਦੇ ਇਹਨੂੰ ਕੋਈ ਬਰਤਾਨੀਆ ਦਾ ਨਸ਼ਾ ਹੋ ਗਿਆ ਅਰਵਿੰਦ ਕੇਜਰੀਵਾਲ ਨੂੰ। ਉਹ ਕਹਿੰਦੇ ਜੋ ਚੱਲਦਾ ਜੀ ਉਹ ਸੰਵਿਧਾਨ ਦੇ ਅਧੀਨ ਚੱਲਦਾ, ਸੰਵਿਧਾਨ ਸਰਵਸ਼੍ਰੇਸ਼ਟ ਹੈ, ਸਰਵੋਤਮ ਹੈ। ਤੇ ਜੇ ਸੰਵਿਧਾਨ ਕਿਸੇ ਦੇਸ਼ ਦੇ ਲੋਕਤੰਤਰਿਕ ਵਸਿੰਦਿਆਂ ਨੂੰ ਇਹ ਅਧਿਕਾਰ ਨਹੀਂ ਦਿੰਦਾ ਕਿ ਉਹ ਆਪਣੇ ਹਿੱਤਾਂ ਦਾ ਫੈਸਲਾ ਜਨਮਤ ਸੰਗ੍ਰਹਿ ਨਾਲ ਕਰ ਦੇਣ, ਤੇ ਫਿਰ ਸਾਨੂੰ ਸੰਵਿਧਾਨ ਦੀ ਸਮੀਖਿਆ ਵੀ ਦੁਬਾਰਾ ਕਰਨ ਦੀ ਲੋੜ ਹੈ। ਜਾਂ ਅਸੀਂ ਲੋਕਤੰਤਰਿਕ ਸ਼ਬਦ ਦੀ ਪਰਿਭਾਸ਼ਾ ਦੁਬਾਰਾ ਸੁਨਿਸ਼ਚਿਤ ਕਰੀਏ ਜਾਂ ਅਸੀਂ ਸੰਵਿਧਾਨ ਨੂੰ ਦੁਬਾਰਾ ਘੋਖੀਏ, ਦੋਵੇਂ ਚੀਜ਼ਾਂ ਆ। ਤੇ ਜੇਕਰ ਅਰਵਿੰਦ ਕੇਜਰੀਵਾਲ ਕਰਾ ਗਿਆ, ਹਾਲਾਂਕਿ ਮੁਸ਼ਕਲ ਬਹੁਤ ਆ, ਜੇ ਅਰਵਿੰਦ ਕੇਜਰੀਵਾਲ ਧੌਣ ਉੱਚੀ ਕਰਕੇ ਇਹ ਚੀਜ਼ ਕਰਾ ਗਿਆ ਤੇ ਫਿਰ ਭਾਰਤ ਦੇ ਵਿੱਚ ਇੱਕ ਨਵਾਂ ਵਿਵਾਦ, ਇੱਕ ਨਵੇਂ ਤਰ੍ਹਾਂ ਦਾ ਮਾਹੌਲ ਉਤਪੰਨ ਹੋ ਖੜੇਗਾ, ਕਿਉਂਕਿ ਨਾਗਾਲੈਂਡ ਵਾਲੇ ਅੱਡ ਕਲਪੇ ਆ, ਜੰਮੂ ਕਸ਼ਮੀਰ ਦੇ ਵਿੱਚ ਤੇ ਇਹ ਸਾਡਾ ਪ੍ਰਧਾਨ ਮੰਤਰੀ ਵਾਅਦਾ ਕਰਕੇ ਮੁੱਕਰਿਆ ਹੋਇਆ, ਪੰਜਾਬ ਵੀ ਇਹੀ ਚੀਜ਼ ਦੀ ਮੰਗ ਕਰਦਾ, ਹੋਰ ਜਿਹੜੇ ਨਕਸਲਾਈਟ ਪ੍ਰਭਾਵਿਤ ਏਰੀਏ ਆ ਉਹ ਵੀ ਮੰਗ ਕਰਦੇ ਇਹੋ, ਤਾਂ ਫਿਰ ਇੱਕ ਦਰਵਾਜ਼ਾ ਖੁੱਲ ਜਾਏਗਾ। ਇਹ ਕੁਝ ਲੋਕਾਂ ਦਾ ਕਹਿਣਾ ਹੈ ਕਿ ਕਰਵਾ ਦੇਣਾ ਚਾਹੀਦਾ ਵੱਖ-ਵੱਖ ਏਰੀਏ ਦੇ ਵਿੱਚ, ਤੇ ਜੇ ਯੂਨਾਈਟਿਡ ਸਟੇਟ ਬਣ ਸਕਦਾ ਤੇ ਯੂਨਾਈਟਿਡ ਇੰਡੀਆ ਵੀ ਤਾਂ ਬਣ ਸਕਦਾ ਬਾਅਦ ਦੇ ਵਿੱਚ। ਬਿਲਕੁਲ ਜੀ। ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਇਸ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਜੀ, ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।